ਤੁਸੀਂ ਇਸ ਮਸਲੇ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ, ਕਿਉਂਕਿ ਜਿਹੜੀਆਂ ਲੰਘੀਆਂ ਸਰਕਾਰਾਂ ਸੀ ਉਹਨਾਂ ਦਾ ਇਹਨਾਂ ਮਸਲਿਆਂ ਨੂੰ ਲੈ ਕੇ, ਖਾਸ ਕਰਕੇ ਟੋਲਾਂ ਨੂੰ ਲੈ ਕੇ ਜਿਹੜੀ ਅਪਰੋਚ ਸੀ ਉਹ ਕੁਛ ਹੋਰ ਤਰ੍ਹਾਂ ਦੀ ਸੀ। ਆਹ ਸਰਕਾਰ ਦੇ ਕੀ ਇਸ ਕੰਮ ਤੋਂ ਤੁਸੀਂ ਖੁਸ਼ ਹੋ? ਨਾਲੋਂ ਨਾਲ ਤੁਹਾਨੂੰ ਹੋਰ ਵੀ ਜਾਣਕਾਰੀਆਂ ਦਿਆਂਗੇ ਕਿ 2024 ਦੇ ਵਿੱਚ ਪੰਜਾਬ ਦੇ 70% ਟੋਲ ਪਲਾਜ਼ੇ ਜਿਹੜੇ ਆ ਉਹ ਹਟਾਏ ਜਾ ਸਕਦੇ ਜੇਕਰ ਸਰਕਾਰ ਵਿਲ ਪਾਵਰ ਦੇ ਨਾਲ ਕੰਮ ਕਰੇ। ਬਹੁਤ ਸਾਰੀਆਂ ਹੋਰ ਅਹਿਮ ਜਾਣਕਾਰੀਆਂ ਨੇ, ਨਾਲ ਜੋੜਦੇ ਆ ਪਹਿਲਾਂ ਰਾਜਕਰਨਵੀਰ ਸਿੰਘ ਜੀ ਨੂੰ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਜਿੱਦਾਂ ਪ੍ਰਵੀਨ ਹੋਣਾ ਨੇ ਦੱਸਿਆ, ਪੰਜਾਬ ਦੇ ਅੱਜ ਇਸ ਮੁੱਦੇ ਦੇ ਉੱਤੇ ਗੱਲ ਕਰਾਂਗੇ ਤੇ ਚਰਚਾ ਇਹਦੇ ਬਾਰੇ ਤਾਂ ਪ੍ਰਵੀਨ ਕਈ ਸਾਲਾਂ ਤੋਂ ਜਿਹੜੀ ਉਹ ਚੱਲਦੀ ਆ ਰਹੀ ਆ। ਕਿੰਨੀ ਵਾਰੀ ਆਪਾਂ ਹੁਣ ਜਦੋਂ ਕਿਸਾਨੀ ਸੰਘਰਸ਼ ਦੇਖਿਆ ਉਦੋਂ ਕਿੰਨਾ ਚਿਰ ਜਿਹੜੇ ਟੋਲ ਪਲਾਜ਼ੇ ਜਿਹੜੇ ਉਹ ਬੰਦ ਜਿਹੜੇ ਹੋ ਰਹੇ, ਲੋਕਾਂ ਦੇ ਨਾਲ ਲੋਕਾਂ ਨੇ ਜਿਹੜਾ ਉਸ ਦੇ ਉੱਤੇ ਆਪਣਾ ਇੱਕ ਹਿਸਾਬ ਦੇ ਨਾਲ ਕਬਜ਼ਾ ਰੱਖਿਆ ਹੈ ਤਾਂ ਲੋਕਾਂ ਦੇ ਲਈ ਸੀਗੇ, ਪਰ ਇਵੈਂਚੁਅਲੀ ਲੋਕਾਂ ਦੀ ਲੁੱਟ ਤੇ ਉਹ ਸਾਰਾ ਕੁਛ ਉਹ ਹੁੰਦਾ ਆ। ਚਲੋ ਚੰਗੀ ਗੱਲ ਆ ਵੀ ਇਦਾਂ ਦੀ ਕੋਈ ਕਾਰਵਾਈ ਪ੍ਰਵੀਨ ਜਿਹੜੀ ਉਹ ਹੋਈ ਆ, ਜਿਸ ਦੀ ਮੈਨੂੰ ਲੱਗਦਾ ਲੋੜ ਵੀ ਸੀਗੀ। ਇੱਥੋਂ ਇਹ ਵੀ ਪਤਾ ਲੱਗਦਾ ਵੀ ਅੰਦਰ ਖਾਤੇ ਕਈ ਚੀਜ਼ਾਂ ਧੱਕੇ ਦੇ ਨਾਲ ਹੀ ਲੋਕਾਂ ਤੋਂ ਉਗਰਾਈਆਂ ਹੀ ਜਾਈ ਜਾ ਰਹੇ ਆ। ਲੁੱਟ ਜਿਹੜੀ ਆ, ਲੁੱਟ ਖਸੁੱਟ ਉਹ ਰੁਕਣ ਦਾ ਏਦਾਂ ਨਾਂ ਹੀ ਨਹੀਂ ਲੈ ਰਹੀ। ਤੇ ਇਹ ਇੱਕ ਚੰਗੀ ਚੀਜ਼ ਜਿਹੜੀ ਉਹ ਹੋਈ ਆ। ਸੋ ਦੇਖਦੇ ਆ ਅੱਗੇ ਤੱਕ ਕੀ ਹੋਊਗਾ। ਕਹਿੰਦੇ FIR ਦਰਜ ਹੋ ਗਈ ਆ, ਏਦਾਂ ਹੋ ਗਿਆ ਆ, ਪਰ ਹੁਣ ਰੇੜਕਾ ਕਾਨੂੰਨੀ ਵੀ ਆ। ਜੇ ਪਿਛਲਿਆਂ ਨੇ ਇਹਨਾਂ ਨੂੰ ਖੁੱਲ੍ਹ ਦਿੱਤੀ ਕਰਨ ਦੇ ਲਈ, ਕੋਈ ਲਿਖਤੀ ਹੋਇਆ ਕੰਮ, ਕੋਈ ਕਾਗਜ਼ ਪੱਤਰੀ ਹੋਇਆ ਆ, ਜਾਂ ਬਸ ਓਦਾਂ ਹੀ ਕਹਿਤਾ ਵੀ ਚੱਲ ਤੂੰ ਮੇਰਾ ਭਾਈ ਤੇ ਮੈਂ ਤੇਰਾ ਭਾਈ, ਵੀ ਉਹ ਕਹਿ ਕੇ ਜਿਹੜਾ ਕੰਮ ਕੀਤਾ ਆਈ ਸਕ੍ਰੈਚ ਯੂਅਰ ਬੈਕ, ਹਨਾ, ਵੀ ਉਹ ਚੀਜ਼ ਹੈ ਤਾਂ ਓਦਾਂ ਹੀ ਆ। ਇਵੈਂਚੁਅਲੀ ਤਾਂ ਹੈ ਤਾਂ ਓਦਾਂ ਹੀ ਆ ਵੀ ਤੂੰ ਮੇਰੀ ਮਦਦ ਕਰਦਾ, ਜਿਹੜੀ ਲੁੱਟ ਹੁੰਦੀ ਉਹ ਚੋਂ ਕੁਛ ਤੈਨੂੰ ਹਿੱਸਾ ਦੇਵਾਂਗੇ। ਹੁੰਦਾ ਤਾਂ ਏਦਾਂ ਹੀ ਆ, ਜਿਹੜਾ ਭ੍ਰਿਸ਼ਟਾਚਾਰ ਤੇ ਏਦਾਂ ਹੀ ਆ, ਇਹੀ ਚੀਜ਼ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਦੇਖੀਆਂ ਗਈਆਂ। ਹੁਸ਼ਿਆਰਪੁਰ ਤੋਂ ਮੈਨੂੰ ਲੱਗਦਾ ਜਿਹੜੇ ਉੱਥੇ ਉਸ ਇਲਾਕੇ ਦੇ ਵਿੱਚ ਸੀਗੇ, ਜਿਹੜੇ ਟੋਲ ਪਲਾਜ਼ੇ ਦੇ ਉੱਤੇ ਭਗਵੰਤ ਮਾਨ ਹੋਣਾ ਨੇ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਸੱਦੀ, ਉੱਥੋਂ ਦੇ ਆਪਣੇ ਨਾਲ ਵਿਧਾਇਕ ਜਿਹੜੇ ਉਹ ਸੱਦੇ ਤੇ ਉਹ ਉਸ ਟੋਲ ਪਲਾਜ਼ੇ ਨੂੰ ਕਹਿੰਦੇ ਵੀ ਅਸੀਂ ਲੋਕ ਅਰਪਣ ਜਿਹੜੇ ਉਹ ਕਰ ਦਿੱਤਾ ਹੈਗਾ ਆ। FIR ਦਰਜ ਜਿਹੜੀ ਉਹ ਹੋ ਗਈ ਆ। ਪਰ ਇਹ ਤਾਂ ਇਹ ਆ ਵੀ ਮੋਟੀ ਚੀਜ਼ ਜਿਹੜੀ ਸਾਹਮਣੇ ਜਿਹੜੀਆਂ ਹੋ ਰਹੀਆਂ ਹਨਾ, ਵੀ ਅੰਦਰ ਕੌਣ ਇਸ ਦੇ ਵਿੱਚ ਰਲਿਆ ਆ, ਕਿਹੜੇ ਮੰਤਰੀ ਭਾਈਵਾਲ ਰਹੇ ਆ, ਕਿੰਨਾ ਦੇ ਕਰਕੇ ਕਿਹੜੇ ਬਿਊਰੋਕਰੇਟਸ ਨੇ ਇਸ ਨੂੰ ਅੱਗੇ ਜਿਹੜਾ ਉਹ ਤੋਰਿਆ ਆ। ਇਹ ਤਾਂ ਚਲੋ ਤੁਸੀਂ ਕਰਤਾ ਹੈ, ਵਧੀਆ ਆ, ਪਰ ਜਿਹੜੀਆਂ ਜਿਹਨੂੰ ਆਪਾਂ ਅਕਸਰ ਆਖਦੇ ਆ ਵੀ ਵੱਡੇ ਮਗਰਮੱਛ, ਉਹਨਾਂ ਨੂੰ ਜਿਹੜਾ ਫੜਨਾ, ਉਹਨਾਂ ਦੇ ਉੱਤੇ ਜਿਹੜਾ ਉਹ ਕਾਰਵਾਈ ਕਰਨਾ, ਉਹ ਹੁਣ ਇੱਕ ਅਗਲਾ ਕਦਮ ਜਿਹੜਾ ਇਸ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਹਾਂਜੀ, ਬਿਲਕੁਲ। ਇਸ ਦੇ ਵਿੱਚ ਵੀ ਜੇਕਰ ਤੁਸੀਂ ਇਹ ਜਿਹੜੀ ਰਿਪੋਰਟ ਹੋਣ ਵਾਲੇ ਟੋਲ ਪਲਾਜ਼ੇ ਦੀ ਆ, ਜੇਕਰ ਤੁਸੀਂ ਇਹਦੀ ਕੰਪਨੀ ਦੀ ਕਾਰਗੁਜ਼ਾਰੀ ਤੇ ਗੱਲ ਕਰੋਗੇ ਤਾਂ ਇਹ ਕੁਛ ਕੁ ਕਰੋੜ ਰੁਪਈਆ ਲਾ ਕੇ ਜਿਹੜਾ ਸੜਕ ਤੇ ਲਾਇਆ ਹੋਇਆ ਸੀਗਾ, ਉਸ ਤੋਂ ਬਾਅਦ ਇਹਨੇ ਕਈ 100 ਕਰੋੜ ਰੁਪਈਆ ਕਮਾਇਆ ਇਸ ਕੰਪਨੀ ਨੇ। ਤੇ ਇਸ ਤਰ੍ਹਾਂ ਦੀ ਇੱਕ ਨਹੀਂ, ਇਸ ਤਰ੍ਹਾਂ ਦੀਆਂ ਕਈ ਆ। ਪੰਜਾਬ ਦੇ ਵਿੱਚ ਇਸ ਵੇਲੇ 52 ਤੋਂ ਵੱਧ ਟੋਲ ਪਲਾਜ਼ੇ ਆ। 52 ਥਾਵਾਂ ਨੇ ਪੰਜਾਬ ਭਰ ਦੇ ਵਿੱਚ ਜਿੱਥੇ ਪੰਜਾਬੀਆਂ ਦੀ ਜੇਬ ਕੱਟੀ ਜਾਂਦੀ ਆ, ਤੇ ਇਹਨਾਂ ਦੇ ਵਿੱਚੋਂ ਬਹੁਤੇ ਮਿਆਦ ਪੁਗਾ ਚੁੱਕੇ ਨੇ ਤੇ ਬਹੁਤਿਆਂ ਦੀ ਮਿਆਦ ਆਉਣ ਵਾਲੇ ਟਾਈਮ ਦੇ ਵਿੱਚ ਪੂਰੀ ਹੋਣ ਵਾਲੀ ਹੈ, ਮੁੱਕਣ ਵਾਲੀ ਹੈ। ਸੋ ਆਪਾਂ ਅੱਜ ਜਿੱਥੇ ਕਈ ਅਹਿਮ ਖੁਲਾਸੇ ਕਰਾਂਗੇ ਇਹਨਾਂ ਚੀਜ਼ਾਂ ਨੂੰ ਲੈ ਕੇ, ਉੱਥੇ ਨਾਲੋਂ ਨਾਲ ਲੋਕਾਂ ਦੇ, ਦਰਸ਼ਕਾਂ ਦੇ, ਸਰੋਤਿਆਂ ਦੇ ਸੁਝਾਅ ਵੀ ਮੰਗਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀਆਂ ਇਸ ਸਰਗਰਮੀਆਂ ਦੇ ਨਾਲ ਲੋਕਾਂ ਨੂੰ ਰਾਹਤ ਮਿਲਦੀ ਹੈ? ਇਸ ਤਰ੍ਹਾਂ ਦੀਆਂ ਸਰਗਰਮੀਆਂ ਲਗਾਤਾਰ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ? ਸਰਕਾਰਾਂ ਤੋਂ ਲੋਕਾਂ ਨੂੰ ਉਮੀਦਾਂ ਹੁੰਦੀਆਂ ਨੇ, ਪਰ ਜਿਸ ਤਰੀਕੇ ਨਾਲ ਭਗਵੰਤ ਮਾਨ ਖੁਦ ਇਹਦੇ 'ਚ ਇਨਵੋਲਵ ਹੋ ਕੇ, ਪਹਿਲਾਂ ਵੀ ਲੰਘੇ ਦਿਨੀ ਉਹਨਾਂ ਨੇ ਮੇਰੇ ਖਿਆਲ ਸਤੰਬਰ ਮਹੀਨੇ ਤੋਂ ਪਹਿਲਾਂ 2 ਟੋਲ ਪਲਾਜ਼ੇ ਉਹਨਾਂ ਨੇ ਬੰਦ ਕੀਤੇ ਜਿਹੜੇ ਮਿਆਦ ਪੁਗਾ ਚੁੱਕੇ ਸਨ। ਤਾਂ ਇਹ ਇੱਕ ਬਹੁਤ ਵੱਡਾ ਨੈਕਸਸ ਆ ਜਿਹੜਾ ਅਫਸਰਸ਼ਾਹੀ ਦਾ ਤੇ ਟੋਲ ਪਲਾਜ਼ਿਆਂ ਕੰਪਨੀਆਂ ਦਾ। ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੀਆਂ ਟੋਲ ਪਲਾਜ਼ਿਆਂ ਵਾਲੀਆਂ ਕੰਪਨੀਆਂ, ਇਹਨਾਂ ਨੇ ਕਾਨੂੰਨ ਦੇ ਮੁਤਾਬਕ ਜੇ ਕੋਈ ਗੱਡੀ 3 ਮਿੰਟ ਤੋਂ ਵੱਧ ਰੁਕਦੀ ਹੈ ਤੇ ਉਹਦਾ ਟੋਲ ਨਹੀਂ ਲੈਣਾ ਬਣਦਾ, ਪਰ ਇਹਨਾਂ ਦੇ ਗੁੰਡੇ ਰੱਖੇ ਹੋਏ ਨੇ ਜਿਹੜੇ ਟੋਲ ਕਰਾਉਂਦੇ ਨੇ। ਲਾਈਨਾਂ ਦੇਖੋ, ਭਗਵੰਤ ਮਾਨ ਨਾਲ ਖੁਦ ਇਹ ਹੋ ਹਟੀ ਹੈ ਇੱਕ ਵਾਰ। ਹਾਂਜੀ, ਬਹੁਤ ਪੁਰਾਣੀ ਗੱਲ। ਨਾਲੇ ਹੁਣ ਦੇਖੋ ਸਾਰੇ ਜਾਣੇ ਉੱਥੋਂ ਹੀ ਆਏ ਆ, ਕਿਤੇ ਨਾ ਕਿਤੇ ਵਾਹ ਵਾਸਤਾ, ਚਾਹੇ ਕੋਈ ਘੁੰਮਣ ਦੇ ਲਈ ਵੀ ਜਾਂਦਾ ਆ, ਦੇਖਣ ਦੇ ਲਈ ਵੀ ਜਾਂਦਾ ਆ, ਉਹਨਾਂ ਨੂੰ ਇੱਥੋਂ ਇਵੈਂਚੁਅਲੀ ਲੰਘਣਾ ਹੀ ਪੈਂਦਾ। ਤੇ ਕਿੰਨੇ ਲੰਬੀਆਂ ਲਾਈਨਾਂ ਹੁੰਦੀਆਂ, ਕਿੰਨਾ ਚਿਰ ਜਿਹੜਾ ਉਸ ਦੇ ਵਿੱਚ ਮਿੰਟ ਜਿਹੜੇ ਕਈ ਜ਼ਿਆਦਾ ਵੀ ਲੱਗ ਜਾਂਦੇ,
ਹਨਾ, ਉਹ ਹੁੰਦਾ ਆ। ਫਿਰ ਇਹਨਾਂ ਨੇ ਫਾਸਟੈਗ ਜਿਹੜਾ ਕੰਮ ਸ਼ੁਰੂ ਕਰਤਾ। ਹਾਂਜੀ। ਫਿਰ ਹੁਣ ਮੈਨੂੰ ਪਤਾ ਨਹੀਂ, ਮੈਨੂੰ ਚਿਰ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਫਾਸਟੈਗ ਵਾਲੀ ਚੀਜ਼ ਜਿਹੜੀ ਦੇਖੀ ਨਹੀਂ ਆ। ਕੀ ਅਜੇ ਵੀ ਰੋਕ ਕੇ ਜਾਣਾ ਪੈਂਦਾ ਤੁਸੀਂ ਪ੍ਰਵੀਨ? ਹਾਂਜੀ, ਹਾਂਜੀ, ਹਲੇ ਵੀ ਇਦਾਂ ਹੀ ਆ। ਫਾਸਟੈਗ ਦੀ ਇੱਕ ਲੇਨ ਅੱਡ ਬਣਾਤੀ ਆ। ਅੱਛਾ। ਉਹ ਕੌਮੀ ਹਾਈਵੇ ਤੇ ਨਹੀਂ ਹੈ, ਮਤਲਬ ਸਟੇਟ ਹਾਈਵੇ ਤੇ ਨਹੀਂ ਹੈ, ਉਹ ਨੈਸ਼ਨਲ ਹਾਈਵੇ ਤੇ ਆ। ਅੱਛਾ, ਉਹਨਾਂ ਦੀਆਂ ਠੀਕ ਆ। ਲੇਨਾਂ ਅੱਡ ਬਣੀਆਂ ਵਾ। ਜੇ ਤੁਹਾਡੀ ਗੱਡੀ ਤੇ ਫਾਸਟੈਗ ਲੱਗਿਆ ਤਾਂ ਤੁਸੀਂ ਉੱਥੋਂ ਮਤਲਬ ਲੰਘ ਸਕਦੇ ਹੋ। ਤੁਹਾਡੀ ਫਾਸਟੈਗ ਵਾਲੀ ਜਿਹੜੀ ਮੂਹਰੇ ਸ਼ੀਸ਼ੇ ਤੇ ਲੱਗੀ ਹੁੰਦੀ ਹੈ ਸਕੈਨ ਸਕੈਨ ਹੋ ਜਾਂਦਾ ਸਕੈਨ ਹੋ ਜਾਂਦਾ ਤੇ ਬਾਅਦ 'ਚ ਬਿੱਲ ਆ ਜਾਂਦਾ। ਹਾਂਜੀ, ਉਹ ਤੁਹਾਡੇ ਮੋਬਾਈਲ ਉਹ ਤੇ ਸੇਮ, ਚਲੋ ਉਹਦਾ ਕਨਸੈਪਟ ਜਿਹੜਾ ਉਹ ਇੱਥੇ ਵੀ ਜਿਹੜਾ ਉਹ ਹੈਗਾ ਆ। ਜੇ ਮਤਲਬ ਸੂਬੇ ਪੱਧਰ ਦੇ ਉੱਤੇ ਇਦਾਂ ਦੇ ਕਿੰਨੇ, ਹੁਣ ਤੁਸੀਂ ਦੇਖੋ ਵੀ ਛੋਟੀਆਂ ਥਾਵਾਂ ਦੇ ਉੱਤੇ ਇਹਦਾ ਗੁੰਡੇ ਜਿਹੜੇ ਉਹ ਬਿਠਾਏ ਸੀਗੇ। ਪਰਚੀ ਵਾਲਾ ਹੀ ਕੰਮ ਆ ਨਾ, ਵੀ ਆਉਣ ਦੇ ਲਈ ਜਾਣ ਦੇ ਲਈ ਵੱਖੋ ਵੱਖਰਾ ਜਿਹੜਾ ਉਹ ਕੰਮ ਕਰਨਾ ਪੈਣਾ। ਲੋਕ ਕਾਫੀ ਤੰਗ ਪਰੇਸ਼ਾਨ ਜਿਹੜੇ ਇਸ ਚੀਜ਼ ਤੋਂ। ਹਾਂ, ਇਹ ਵੀ ਪੁੱਛ ਲੈਂਦੇ ਆਪਾਂ ਸਰੋਤਿਆਂ ਤੋਂ, ਦਰਸ਼ਕਾਂ ਤੋਂ, ਕਿ ਤੁਹਾਡੀ ਵੀ ਟੋਲ ਵਾਲਿਆਂ ਦੀ ਗੁੰਡਾਗਰਦੀ ਦੇ ਨਾਲ ਵਾਹ ਪਿਆ? ਕਿਉਂਕਿ ਇੱਥੇ ਜਿਹੜੀ ਬਦਤਮੀਜ਼ੀ ਤਾਂ ਉਹ ਕਰਦੇ ਆ। ਹਾਂ, ਇੱਥੇ ਸਿਸਟਮ ਆ ਪਾਰਦਰਸ਼ਤਾ ਵਾਲਾ। ਸਾਨੂੰ ਟਰਾਂਸਪੇਰੈਂਸੀ ਦੀ ਆਦਤ ਪਈ ਵੀ ਹੈ ਵੀ ਹਰ ਕੰਮ ਟਰਾਂਸਪੇਰੈਂਟ ਆ, ਹਰ ਕੰਮ ਦੇ ਵਿੱਚ ਪਾਰਦਰਸ਼ਤਾ। ਸੋ ਪਰ ਉੱਥੇ ਇਹ ਆ ਸਿਸਟਮ ਕਿ ਉੱਥੇ ਜਿਹੜੀ ਹੈ ਹੋਰ ਤਰ੍ਹਾਂ ਦਾ ਕੰਮ ਆ। ਉੱਥੇ ਕਾਇਦਾ ਕਾਨੂੰਨ ਕੁਛ ਨਹੀਂ ਆ ਤੇ ਉੱਥੇ ਤਕੜੇ ਦਾ 27-20 ਵਾਲੀ ਗੱਲ ਆ। ਪਰ ਇਹ ਜਿਹੜਾ ਸਰਕਾਰ ਨੇ ਹੁਣ ਮੁਹਿੰਮ ਵਿੱਢੀ ਆ, ਇਹਦੀ ਚੌਤਰਫੀ ਸ਼ਲਾਘਾ ਹੋ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਕੰਮ ਨਹੀਂ ਕੀਤੇ। ਇਸ ਕਰਕੇ ਮਾਨ ਸਾਹਿਬ ਦੀ ਸਰਕਾਰ ਦੀ ਜਿਹੜੀ ਆ ਉਹ ਸ਼ਲਾਘਾ ਵੀ ਹੋ ਰਹੀ ਆ। ਟੋਲ ਕੰਪਨੀਆਂ ਜਿਹੜੀਆਂ ਨੇ ਉਹ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਤਕੜੇ ਜਿਹੜਾ ਧਨਾੜ ਲੋਕ ਨੇ, ਤਕੜੇ ਨੇ, ਰਸੂਖਦਾਰ ਨੇ, ਉਹਨਾਂ ਨੂੰ ਤਾਂ ਲੰਘਾ ਦਿੰਦੇ ਆ। ਪਰ ਜਿਹੜੇ ਆਮ ਮਾਤੜ ਲੋਕ ਨੇ ਉਹਨਾਂ ਦੇ ਨਾਲ ਧੱਕੇਸ਼ਾਹੀ ਵੀ ਕਰਦੇ ਆ। ਸੋ ਜੇ ਐਜ਼ ਏ NRI ਜਾਂ ਪੰਜਾਬ ਦੇ ਵਿੱਚ ਗਏ ਤੁਸੀਂ, ਚਾਹ ਹੁੰਦਾ ਪੰਜਾਬ 'ਚ ਗਿਆ ਨੂੰ ਆਪਾਂ ਨੂੰ ਸਾਰਿਆਂ ਨੇ, ਆਪਾਂ ਘਰਦਿਆਂ ਨੂੰ, ਨਾਨਕਿਆਂ, ਦਾਦਕਿਆਂ ਨੂੰ, ਭੈਣਾਂ, ਚਾਚਿਆਂ, ਮਾਮਿਆਂ, ਫੁੱਫੜਾਂ, ਭੂਆ ਨੂੰ ਮਿਲਦੇ ਆ ਸਾਰਿਆਂ ਨੂੰ। ਪਰ ਇਹ ਜਿਹੜੇ ਲੋਕ ਹੁੰਦੇ ਆ, ਇਹ ਸਾਡੇ ਨਾਲ ਇਕੱਲੀ ਗੁੰਡਾਗਰਦੀ ਨਹੀਂ ਕਰਦੇ, ਕਈ ਵਾਰੀ ਸਾਡੇ ਕਾਰਜਾਂ ਦੇ ਵਿੱਚ ਵੀ ਇਹ ਵਿਘਨ ਪਾ ਦਿੰਦੇ ਆ। ਮਤਲਬ ਤੁਹਾਡੇ ਵਿਆਹ ਸ਼ਾਦੀ 'ਚ ਗਏ ਆ, ਕਾਫਲੇ ਨੂੰ ਰੋਕੀ ਰੱਖਣਾ, ਮਸਾਂ ਬੰਦਾ ਜਾਂਦਾ। ਹਾਂਜੀ, ਉਹ ਤਾਂ ਹੈ ਹੀ ਹੈ। ਪਰ ਜਿਹੜੀ ਸਿੱਧੀ ਇਸ ਦੇ ਵਿੱਚ ਜਿਹੜੀ ਉਹ ਲੁੱਟ ਜਿਹੜੀ ਉਹ ਰਹੀ ਆ, ਇਹ ਨਹੀਂ ਆ ਵੀ ਸਿਰਫ ਜਿਹੜੀਆਂ ਸਰਕਾਰਾਂ ਆ ਉਹ ਚੰਗੇ, ਕੋਈ ਚੰਗਾ ਕੰਮ, ਕੋਈ ਮਾੜਾ ਕੰਮ, ਸਾਰੀਆਂ ਚੀਜ਼ਾਂ ਆਪਾਂ ਦੱਸਦੇ ਆ। ਇਹ ਚੀਜ਼ਾਂ ਦਾ ਜਿਹੜਾ ਉਹ ਆਪਾਂ ਨੂੰ ਧਿਆਨ ਰੱਖਣਾ। ਪਰ ਇਹ ਬੜੇ ਚਿਰ ਤੋਂ ਲੋਕਾਂ ਦੀ ਜਿਹੜੀ ਇਹ ਮੰਗ ਸੀਗੀ। ਕੁਛ ਕੁ ਮਹੀਨੇ ਪਹਿਲਾਂ ਵੀ ਮੈਨੂੰ ਲੱਗਦਾ ਇਹਨਾਂ ਨੇ ਕੁਛ ਏਦਾਂ ਦਾ ਹੀ ਭਗਵੰਤ ਮਾਨ ਹੋਣਾ ਨੇ ਉਦੋਂ ਕੀਤਾ ਸੀ। ਕੁਛ ਮਹੀਨੇ ਪਹਿਲਾਂ ਦੇ ਵਿੱਚ ਦੇ ਕੀਤੇ ਸੀਗੇ, ਹਨਾ। ਵੀ ਹੁਣ ਤੁਸੀਂ ਦੇਖੋ ਵੀ ਕਿੰਨੇ ਸਾਲ ਹੋ ਗਏ ਹੋਣ ਵੀ ਉਹਨਾਂ ਦੀ ਮੇਨਟੇਨੈਂਸ ਕਰਨੀ ਨਹੀਂ, ਫਲਾਈਓਵਰ ਦੇ ਲਈ ਪੈਸੇ ਲਈ ਜਾਣੇ ਤੇ ਉਹ ਫਲਾਈਓਵਰ ਬਣਾਉਣਾ ਹੀ ਨਹੀਂ, ਹਨਾ। ਤੇ ਉਹਦੀ ਮੇਨਟੇਨੈਂਸ ਦੇ ਵੀ ਬਾਅਦ ਦੇ ਵਿੱਚ ਮੈਨੂੰ ਲੱਗਦਾ ਪੈਸੇ ਅਗਰਾਈ ਜਾਂਦੇ। ਕਿੱਦਾਂ ਮਤਲਬ ਲੋਕਾਂ ਨੂੰ ਲੁੱਟਣ ਦਾ ਜਿਹੜਾ ਉਹ ਆਪ ਲੋਕਾਂ ਨੂੰ ਉਹ ਹੋਰ ਤਰੀਕੇ ਨਾਲ ਲੜਾਈ ਜਾਂਦੇ ਆਪਸ 'ਚ, ਹੋਰ ਮਸਲਿਆਂ 'ਚ ਉਲਝਾਈ ਰੱਖਦੇ ਆ। ਤੇ ਏਦਾਂ ਦੇਖੋ ਲੁੱਟ ਕਿੱਦਾਂ ਜਿਹੜੀ ਉਹ ਚੱਲ ਰਹੀ ਆ। ਜਦੋਂ ਕੋਈ ਬੋਲਦਾ ਆ ਜਾਂ ਉਹਨਾਂ ਖਿਲਾਫ ਕੋਈ ਖੜਦਾ ਆ ਤੇ ਫਿਰ ਪਤਾ ਹੀ ਆ ਉਹਨਾਂ ਦੇ ਨਾਲ ਕੀ ਕੀਤਾ ਜਾਂਦਾ। ਅਸਲ ਦੇ ਵਿੱਚ ਇਹਨਾਂ ਨੇ ਇੱਕ ਮੱਦ ਰੱਖੀ ਹੋਈ ਹੈ, ਨੈਸ਼ਨਲ ਹਾਈਵੇ ਜਿਹੜੀ ਅਥਾਰਟੀ ਹੈ, ਇਸ ਐਕਟ ਦੇ ਵਿੱਚ, ਕਿ 90% ਜਦੋਂ ਕੰਮ ਮੁਕੰਮਲ ਹੋ ਗਿਆ ਤੇ ਤੁਸੀਂ, ਸਰਕਾਰ ਨੇ ਤੇ ਇਹਨਾਂ ਨੇ, ਕੰਪਨੀਆਂ ਨੇ, ਉਦੋਂ ਤੁਸੀਂ ਟੋਲ ਲਾ ਸਕਦੇ ਆ। ਇਹ ਚਲਾਕੀ ਪਤਾ ਕੀ ਕਰਦਾ, ਸੜਕ ਬਣਾ ਲੈਂਦੇ ਸਾਰੀ। ਸੜਕ ਬਣਾ ਕੇ ਮਹਿਕਮੇ ਨੂੰ ਕਹਿੰਦੇ ਤੁਸੀਂ ਜੀ ਇੰਸਪੈਕਸ਼ਨ ਕਰ ਲਓ। ਅਸੀਂ ਹਾਈਵੇ ਬਣਾਤਾ, ਮੰਨ ਲਓ ਕੋਈ ਵੀ ਹਾਈਵੇ ਬਣ ਗਿਆ, ਹੁਣ ਹਾਈਵੇ 'ਚ ਤਾਂ ਪੁਲ ਵੀ ਆਊਗਾ ਜਿੱਥੇ ਰੇਲਵੇ ਕ੍ਰੋਸਿੰਗ ਹੈ, ਜਾਂ ਕਿਤੇ ਹੋਰ ਮਤਲਬ ਜਿੱਥੇ ਕੋਈ ਯੂ ਟਰਨ ਦਾ, ਕੋਈ ਹੋਰ ਇਸ ਤਰ੍ਹਾਂ ਦੇ ਕਈ ਪੁਲ ਆਉਂਦੇ ਆ। ਪਰ ਇਹ ਪੁਲ ਨਹੀਂ ਬਣਾਉਂਦੇ ਕਿਉਂਕਿ ਪੁਲਾਂ ਦੇ ਖਰਚਾ ਬਹੁਤ ਆਉਂਦਾ। ਜਾਂ ਕਿਤੇ ਕੋਈ ਰਿੱਟ ਹੋ ਗਈ, ਜਿਵੇਂ ਹੁਣ ਮਖੂ ਵਾਲਾ ਪੁਲ ਲਟਕਿਆ ਪਿਆ, ਪਰ ਟੋਲ ਲੱਗ ਰਿਹਾ। ਸੋ ਇਹ ਲੁੱਟ ਆ ਲੋਕਾਂ ਦੀ, ਲੋਕਾਂ ਨੂੰ ਵਿਚਾਰਿਆਂ ਨੂੰ। 90 ਤੋਂ 100 ਦੇ ਵਿੱਚ ਜਾਂ 10% 'ਚ ਹੀ ਘਾਲਾ ਮਾਲਾ ਬਹੁਤ ਆ। 10% 'ਚ ਸਾਰੇ ਜੇ 3-4 ਪੁਲ ਵੀ ਰੱਖ ਲਏ, ਕਰੋੜਾਂ ਰੁਪਏ ਬਚ ਜਾਂਦੇ। ਨਹੀਂ, ਬਚ ਤਾਂ ਜਾਂਦੇ ਆ, ਅਗਰਾਈ ਵੀ ਕਰੀ ਜਾਂਦੇ ਆ, ਪੂਰਾ ਵੀ ਨਹੀਂ ਕਰਨਾ ਤੇ ਬਾਅਦ ਮੇਨਟੇਨੈਂਸ ਦੇ ਪੈਸੇ ਵੀ ਲਈ ਜਾਣੇ। ਤੇ ਫਿਰ ਜਦੋਂ ਮੈਨੂੰ ਲੱਗਦਾ ਉਹਦੇ ਵਿੱਚ ਇਹ ਵੀ, ਹੁਣ ਮੈਨੂੰ ਪਤਾ ਨਹੀਂ ਕਿੱਦਾਂ ਆ ਵੀ ਹੋ ਸਕਦਾ ਉਹਦੇ ਵਿੱਚ ਇਹਨਾਂ ਨੇ ਏਦਾਂ ਰੱਖਿਓ ਵੀ ਜਦੋਂ 100% ਹੋ ਗਏ ਉਸ ਤੋਂ ਬਾਅਦ ਇੰਨੇ ਸਾਲ ਹੋਰ ਐਕਸਟੈਂਡ। ਇਹ ਵੀ ਜਿਹੜਾ ਲਾਚੋਵਾਲ ਵਾਲਾ, ਹੁਸ਼ਿਆਰਪੁਰ ਵਾਲਾ, ਇਹ ਵੀ ਐਕਸਟੈਂਸ਼ਨ ਮੰਗਦੇ ਸੀ 1.5 ਸਾਲ ਦੀ। ਕਈ ਹੋਰ ਵੀ ਨੇ ਜਿਨ੍ਹਾਂ ਦੀ ਲਿਸਟ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਲਿਸਟ ਕਾਫੀ ਵੱਡੀ ਹੈ ਜਿਹੜੇ ਮੰਗ ਰਹੇ ਆ। ਪਰ 2024 ਦੇ ਵਿੱਚ 70% ਜੇ ਕਾਇਦੇ ਦੇ ਮੁਤਾਬਕ ਜਿਹੜੇ ਸਟੇਟ ਹਾਈਵੇਜ਼ ਦੇ ਟੋਲ ਆ, ਉਹਨਾਂ ਦੇ ਵਿੱਚੋਂ 70% ਦੀ ਮਿਆਦ 2024 ਦੇ ਵਿੱਚ ਪੁੱਗ ਚੁੱਕੀ ਆ। ਉਹ ਹਟਣੇ ਚਾਹੀਦੇ।
2024 ਚ ਮੁੱਕ ਜਾਣੀ ਆ, ਹਾਂਜੀ ਸੋ ਭਵਿੱਖ ਦੇ ਵਿੱਚ ਹਟਣ ਵੱਲ ਨੂੰ ਹਾਂਜੀ ਜਾਣੇ ਵਧਣਗੇ ਚਾਹੀਦੇ, ਪਰ ਦੇਖੋ ਕੀ ਹਾਂ, ਕਰਦੇ ਆ, ਹਾਂਜੀ ਐਕਸਟੈਂਸ਼ਨਾਂ ਮਿਲਦੀਆਂ ਕਿੱਦਾਂ ਨਹੀਂ, ਕਿਉਂਕਿ ਚਲੋ ਕੰਮ ਕਾਗਜ਼ ਪੱਤਰੀ ਵੀ ਆ, ਹਾਂਜੀ ਪਰ ਜਿਹੜਾ ਕਾਗਜ਼ ਪੱਤਰੀ ਦੇ ਵਿੱਚ ਵੀ ਪੂਰਾ ਹੋ ਕੇ ਉਸ ਤੋਂ ਹਾਂ ਹਾਂ ਬਾਅਦ ਚ ਇਦਾਂ ਬਿਲਕੁਲ ਹੋ ਰਿਹਾ ਹੋਵੇ, ਹੂੰ ਫਿਰ ਤਾਂ ਇਹ ਸ਼ਰੇਆਮ ਹੀ ਜਿਹੜਾ ਧੱਕਾ ਆ ਧੱਕਾ ਆ ਬਿਲਕੁਲ ਜਿਹੜਾ ਉਹ ਚੱਲ ਰਿਹਾ। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ। ਪੰਜਾਬ ਦੀਆਂ ਸੜਕਾਂ ਦੀ ਸੈਰ ਕਰਾ ਰਿਹਾ ਜੀ। ਜੀ ਜੀ ਉਹ ਇੱਥੋਂ ਤੱਕ ਜੇ ਠੀਕ ਹੈ, ਜਿਹਦੀ ਮਿਆਦ ਪੁੱਗੀ ਉਹਨੇ ਆਪੇ ਚੁੱਕ ਲੈਣਾ ਜਦੋਂ ਉਹਦੀ ਮਿਆਦ ਹੋਰ ਨਹੀਂ ਵਧੀ ਜੀ। ਜੀ ਜੀ ਤੇ ਇੱਕ ਮੁੱਖ ਮੰਤਰੀ ਨੂੰ ਜਾ ਕੇ ਉੱਥੇ ਪ੍ਰੈਸ ਕਾਨਫਰੰਸਾਂ ਜਾਂ ਸ਼ੋਸ਼ੇਬਾਜ਼ੀ ਕਰਨੀ, ਇਹ ਕਿੰਨੀ ਕੁ ਚੰਗੀ, ਕਿੰਨਾ ਖਰਚਾ ਪੈਂਦਾ ਇੱਕ ਮੁੱਖ ਮੰਤਰੀ ਦੇ ਉੱਥੇ ਜਾਣਾ, ਜੀ ਕਦੀ ਇਹ ਸੋਚਿਆ ਨਾ ਜੀ? 40-50 ਗੱਡੀਆਂ ਤੇ ਕਿੰਨੀ ਫੋਰਸ ਤੇ ਕਿੰਨਾ ਕੁਝ ਜੀ ਤੁਸੀਂ ਵੇਖੋ। ਇੰਨਾ ਸ਼ੋਸ਼ੇਬਾਜ਼ੀ ਜ਼ਿਆਦੀ ਆ। ਇਹਨਾਂ ਆਪ ਬੜੀਆਂ ਕਮੇਡੀ ਸ਼ੋਅ ਕੀਤੇ ਹੋਏ ਆ, ਵੀਡੀਓ ਬਣਾਈਆਂ ਹੋਈਆਂ ਸੜਕਾਂ ਦੇ। ਜੀ ਜੀ ਇੰਨਾ ਕੱਚਾ ਤੇ ਇੰਨਾ ਗਾੜੀ ਪੱਕਾ ਤੇ ਇੰਨੇ ਟੋਏ ਤੇ ਇੰਨੇ ਗਾੜੀ ਬਚ ਗਏ। ਇਹ ਚੁੱਕਦੇ ਦੇਣੇ ਆ ਕਿ ਮੁੜ ਕੇ ਇਹਨਾਂ ਦਾ ਮੇਨਟੇਨੈਂਸ ਸਰਕਾਰ ਭਾਰ ਚੁੱਕਣ ਜੋਗੀ ਹੈਗੀ ਆ। ਜੀ ਜੀ ਤੇ ਦੂਜੀ ਗੱਲ, ਹੁਣੇ ਹੀ ਡਾਕਟਰ ਅੰਬੇਦਕਰ ਦਾ ਪਹਿਲੇ ਹਫ਼ਤੇ ਉਹਨਾਂ ਦਾ ਜਾਣ ਦਾ ਦਿਨ ਆਇਆ ਹੈਗਾ 6 ਦਸੰਬਰ ਨੂੰ। ਹਾਂਜੀ ਹਾਂਜੀ ਫੋਟੋਆਂ ਦੇ ਨਾ ਸਾਰੇ ਦਫ਼ਤਰਾਂ 'ਚ ਲਾਤੀਆਂ ਵੀ ਅੰਬੇਦਕਰ ਦੇ ਅਸੀਂ ਚੱਲੇ ਆ। ਜੀ ਤੇ ਇਸ਼ਤਿਹਾਰ ਕਿਸੇ ਅਖਬਾਰ 'ਚ ਨਹੀਂ ਲੱਗਾ, ਉਹ ਸਾਰੇ ਗੁਜਰਾਤ ਵਾਲੀ ਮਕਾਏ ਆ। ਜੀ ਜੀ ਉਹ ਸਹੀ ਹੈ। ਤੇ ਤੁਸੀਂ ਦੱਸੋ, ਇਹ ਸ਼ੋਸ਼ੇਬਾਜ਼ੀਆਂ ਤੋਂ ਜਦੋਂ ਬਾਹਰ ਆਊਗਾ ਜਾਂ ਕੇਜਰੀਵਾਲ ਜਿਹੜਾ ਹੁਕਮ ਕਰਦਾ ਉਹ ਗੱਲ ਕਰ ਲੈਂਦੇ, ਬਾਕੀ ਤੂੰ ਕੌਣ ਤੇ ਮੈਂ ਕੌਣ। ਜੀ ਜੀ ਤੁਸੀਂ ਹੁਣ ਵੇਖੋ SSP ਦਾ ਕਿੰਨਾ ਫੰਦਾ ਜਿਹਾ ਪਿਆ ਵਾ। ਹਾਂਜੀ ਬਿਲਕੁਲ। ਉਹ ਪਹਿਲਾਂ ਇਹਨਾਂ ਇੱਕ ਚਿੱਠੀ ਲਿਖਤੀ VCਆਂ ਦੀ, ਤੇ ਉਹ ਪੰਜਾਬੀ 'ਚ ਹੋਰ ਅੰਗਰੇਜ਼ੀ 'ਚ ਹੋਰ ਉਹ ਰੌਲਾ ਪਿਆ। ਹੁਣ ਜਦੋਂ ਇਹਨਾਂ ਨੂੰ ਪਤਾ ਵੀ ਸਾਡੀ ਬਣਤ ਨਹੀਂ ਹੈਗੀ ਗਵਰਨਰ ਨਾਲ ਜਾਂ ਸੈਂਟਰ ਨਾਲ, ਤੁਸੀਂ ਆਪਣਾ ਘਰ ਵੀ ਤੇ ਸੰਭਾਲ ਕੇ ਰੱਖੋ। ਅਸੀਂ ਗੁਜਰਾਤ 'ਚ ਜਾ ਕੇ ਬੈਠੇ, ਘਰੋਂ ਲੁੱਟ ਕੇ ਲੈ ਗਏ। ਬਿਲਕੁਲ ਉਹਨਾਂ ਦੇ ਹਰਿਆਣੇ ਵਾਲਿਆਂ ਦਾ ਕੋਈ ਲਾਤਾ, ਤੁਸੀਂ ਇਹ ਤਾਂ ਪੁੱਛੋ ਵੀ ਸਾਡਾ ਲਾਹ ਕਿਉਂ ਦਿੱਤਾ। ਪਤਾ ਨਹੀਂ ਤੁਹਾਡੇ ਕੋਲ ਖਬਰ ਪਹੁੰਚੀ ਕਿ ਨਹੀਂ ਪਹੁੰਚੀ, ਜੇ ਪਹੁੰਚੀ ਉਹਦੇ ਕਿਤੇ ਸਾਂਝੀ ਕਰ ਦਿਓ ਜੀ। ਧੰਨਵਾਦ ਤੁਹਾਡਾ ਜੀ। ਧੰਨਵਾਦ ਜੀ। ਜੀ ਬਿਲਕੁਲ, ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ ਤੁਹਾਡਾ ਵੀ ਫਰਜ਼ ਬਣਦਾ ਵੀ ਸਰਕਾਰ ਦੀ ਆਲੋਚਨਾ ਕਰ ਸਕੋ। ਤੇ ਇਹ ਜਾਇਜ਼ ਗੱਲ ਹੈ ਕਿ ਚਲੋ ਸਰਕਾਰ ਨੂੰ ਇੰਨੀ ਕੁ PR ਤਾਂ ਨਹੀਂ ਕਰਨੀ ਚਾਹੀਦੀ ਸੀ ਕਿ ਜਿੰਨੀ ਮੁੱਖ ਮੰਤਰੀ ਸਾਹਿਬ ਨੇ ਕੀਤੀ, ਪਰ ਕਿਉਂਕਿ ਇੱਥੇ ਵੀ ਇੱਕ ਝੋਲ ਆ, ਮੈਂ ਉਹ ਦੱਸ ਦਿੰਦਾ ਵਾ। ਇਹ ਜਿਹੜੀਆਂ ਕੰਪਨੀਆਂ ਵਾ ਟੋਲਾਂ ਵਾਲੀਆਂ, ਇਹ ਨਹੀਂ ਹੈ ਕਿ ਜਦੋਂ ਇਹ ਹਟ ਗਈਆਂ ਉਦੋਂ ਮੇਨਟੇਨੈਂਸ ਹੋਣੀ ਨਹੀਂ। ਮੇਨਟੇਨੈਂਸ ਹੋਣੀ ਆ। ਇਹ ਇੱਕ ਬੇਈਮਾਨੀ ਆ ਲੋਕਾਂ ਨਾਲ ਕਿ ਇਹ ਕੰਪਨੀਆਂ, ਲਾਚੋਵਾਲ ਟੋਲ ਪਲਾਜ਼ਾ, ਤੁਸੀਂ ਅੱਜ ਤੁਹਾਨੂੰ ਮੈਂ ਇੱਕ ਲਿੰਕ ਵੀ ਦੇ ਦਿੰਦਾ, ਜੇ ਤੁਸੀਂ ਕੱਢ ਕੇ ਪੜ੍ਹੋਗੇ ਤਾਂ ਦੈਨਿਕ ਭਾਸਕਰ ਨੇ ਲਾਈ ਹੈ ਸਟੋਰੀ। ਜੀ ਜੀ ਇਹਨਾਂ ਨੇ 8 ਕਰੋੜ ਰੁਪਏ ਖਰਚਣਾ ਸੀ ਮੇਨਟੇਨੈਂਸ ਵਾਸਤੇ, ਠੀਕ ਹੈ, ਉਹ ਖਰਚ ਹੀ ਨਹੀਂ ਕੀਤਾ ਲਾਚੋਵਾਲ ਟੋਲ ਪਲਾਜ਼ੇ ਵਾਲਿਆਂ ਨੇ। ਇਸ ਤਰ੍ਹਾਂ ਦੀਆਂ ਕਈ ਇਕੱਠਾ ਕਰੀ ਗਏ। ਹਾਂਜੀ, ਇਹਨਾਂ ਨੇ ਮੇਨਟੇਨੈਂਸ ਕਰਨੀ ਸੀ। ਇਹਨਾਂ ਨੂੰ ਇੱਕ ਦਾਇਰਾ ਦਿੱਤਾ ਹੋਇਆ ਸੀ, ਖਰੇ ਕਿੰਨੇ ਕਿਲੋਮੀਟਰ ਦਾ, ਬੜੀ ਡਿਟੇਲ ਸਟੋਰੀ ਹੈ ਇੱਕ, ਠੀਕ ਹੈ, ਤੇ ਉਹ ਆਪਾਂ ਦੱਸ ਵੀ ਦੇਵਾਂਗੇ ਪ੍ਰੋਗਰਾਮ ਦੇ ਵਿੱਚ। ਇਹਨਾਂ ਨੇ ਮੇਨਟੇਨੈਂਸ ਨਹੀਂ ਕੀਤੀ। ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਵਾਲੀਆਂ, ਜਿਨ੍ਹਾਂ ਦੇ ਜ਼ਿੰਮਾ ਨੇੜੇ 5-7 ਕਿਲੋਮੀਟਰ ਦੇ ਘੇਰੇ 'ਚ ਲਿੰਕ ਸੜਕਾਂ ਦਾ ਵੀ ਹੈ। ਇਹ ਵੀ ਇੱਕ ਪ੍ਰਵੀਨ ਆਪਾਂ ਸੁਣਦੇ ਹੁੰਦੇ ਸੀ ਵੀ ਪਤਾ ਨਹੀਂ 30 ਕਿਲੋਮੀਟਰ ਕੇ 50 ਕਿਲੋਮੀਟਰ ਦੇ ਵਿਚਾਲੇ 80 ਕਿਲੋਮੀਟਰ ਟੋਲ ਨਹੀਂ ਲੱਗ ਸਕਦਾ, ਦੋ ਜਿਹੜੇ ਇਕੱਠੇ ਨਹੀਂ ਹੋ ਸਕਦੇ, ਪਰ ਇਹ ਤਾਂ ਰਿਕਾਰਡ ਤੋੜੀ ਬੈਠੇ ਸਾਰੇ। ਹਾਂ, ਹੋਇਆ ਇਹ ਹੋਇਆ ਰਾਜਪੁਰਾ। ਜਦੋਂ ਤੁਸੀਂ ਪਟਿਆਲਾ ਤੋਂ ਰਾਜਪੁਰਾ ਲੰਘਦੇ ਆ ਤੇ ਤੁਸੀਂ ਜਾਂਦੇ ਜ਼ੀਰਕਪੁਰ ਤੱਕ, ਉੱਥੇ 80 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਦੋ ਆ ਜਾਂਦੇ। ਹੁਣ ਤੁਸੀਂ ਦੇਖੋ ਤੁਸੀਂ, ਇਹ ਇੱਕ ਨਹੀਂ, ਮੈਨੂੰ ਲੱਗਦਾ ਕਈ ਥਾਵਾਂ ਦੇ ਉੱਤੇ ਇਹ ਕਈ ਉਦਾਹਰਨਾਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ। ਜੀ ਜੀ। ਸੋ ਇਹ ਜਿਹੜੀ ਚੀਜ਼ ਆ ਨਾ, ਇਹ ਧਿਆਨ ਰੱਖਣੀ ਚਾਹੀਦੀ। ਚਲੋ ਇਹ ਤਾਂ ਤੁਸੀਂ ਸਵਾਲ ਕਰ ਸਕਦੇ ਆ ਵੀ ਕੀ ਉਹਨੂੰ ਕਰਨਾ ਚਾਹੀਦਾ ਸੀ ਕਿ ਨਹੀਂ, ਪਰ ਹੁਣ ਇਹ ਵੀ ਨਾਲ ਚਾਹੀਦਾ ਵੀ ਕੀ ਇਹ ਜਿਹੜਾ ਕੀਤਾ ਇਹ ਠੀਕ ਵੀ ਆ ਕਿ ਨਹੀਂ, ਵੀ ਕੀ ਉਹ ਜਿਹੜਾ ਖਰਚਾ ਆ ਜਿਹੜਾ ਲੋਕਾਂ ਦਾ ਬਚਣਾ ਆ ਉਹਦੇ ਨਾਲ ਕੀ ਉਹਦੇ ਨਾਲ ਉਹ ਬਰਾਬਰ ਹੋ ਜਾਊਗਾ। ਜੀ ਜੀ। ਇਹ ਤਾਂ ਜਿਹੜੇ ਵਿਖਾਵੇ ਵਾਲੀ ਗੱਲ ਆ, ਇਹ ਤਾਂ ਹੁਣ ਬਹੁਤ ਚਿਰ ਤੋਂ ਇਹਨਾਂ ਦੇ ਉੱਤੇ ਤੌਮਤਾਂ ਲੱਗਦੀਆਂ ਹੀ ਆ। ਜੀ ਬਿਲਕੁਲ। ਪਿੱਛੇ ਜਦੋਂ ਗੁਜਰਾਤ ਦੇ ਵਿੱਚ ਕਿੰਨੇ ਕਰੋੜਾਂ ਰੁਪਏ ਜਿਹੜੇ ਇਸ ਦੇ ਵਿੱਚ ਜਿਹੜੇ ਵਿੱਚ ਖਰਚੇ, ਉਹ ਕਿੱਦਾਂ ਆ। ਜੀ ਜੀ। 5 ਵਿਧਾਇਕ ਉਹਨਾਂ ਦੇ ਉੱਥੇ ਬਣੇ। ਹਾਂਜੀ 5 ਅਜੇ ਉੱਥੇ ਹੀ ਨੇ। ਹਾਂਜੀ, ਨਹੀਂ ਹੁਣ ਲੁਕਦੇ ਫਿਰਦੇ ਆ। ਅੱਛਾ, ਭਾਜਪਾ ਦੇ ਡਰੋਂ। ਠੀਕ ਆ। ਹੁਣ ਇਹ ਵੀ ਬੜਾ ਚੱਕਰ ਜਿਹੜਾ ਉਹ ਪੈ ਜਾਂਦਾ ਹੈ ਨਾ, ਵੀ ਕਿੱਧਰ ਕੀ ਹੋ ਰਿਹਾ। ਪਰ ਇਹ ਵੀ ਜਿੱਥੇ ਚੰਗੀ ਚੀਜ਼ ਕੀਤੀ ਆ
ਹਾਂ। ਉਹਦੀ ਚੰਗੀ ਆਪਾਂ ਨੂੰ ਕਹਿਣਾ ਚਾਹੀਦਾ ਵੀ ਹਾਂ ਜੀ, ਚਲੋ ਜੀ। ਦੈਟਸ ਗੁੱਡ, ਜੀ ਇਹਨਾਂ ਨੇ ਬਿਲਕੁਲ। ਵਧੀਆ ਕੰਮ ਕੀਤਾ ਆ। ਹੂੰ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਕਿੰਨੇ ਜਿਹੜੇ ਹੁਣ ਪਲਾਜ਼ੇ ਜਿਹੜੇ ਟੋਲ ਪਲਾਜ਼ੇ ਆ ਉਹ ਬੰਦ ਹੋਣ, ਉਹਨਾਂ ਦੀ ਮਿਆਦ ਪੂਰੀ ਹੋਣ ਵਾਲੀ ਆ, ਜੀ ਜੀ ਤੇ ਉਹ ਕਿੱਦਾਂ ਜਿਹੜਾ ਉਹ ਹੋਊਗਾ। ਹੁਣ ਇਹ ਨਹੀਂ ਪਤਾ ਵੀ ਜਿਹਦੇ ਖਿਲਾਫ FIR ਹੁਣ ਦਰਜ ਹੋ ਗਈ ਆ, ਜੀ। ਉਸ ਤੋਂ ਬਾਅਦ ਦੇ ਵਿੱਚ ਪ੍ਰਵੀਨ ਵੀ ਉਹ ਅਦਾਲਤ ਦਾ ਰਾਹ ਖਟਖਟਾ ਸਕਦਾ ਹੈ। ਹਾਂਜੀ, ਇਹ ਜਿਹੜਾ ਉਹਨਾਂ ਕੋਲੇ ਰਾਹ ਵਾ ਇੱਕ ਅਦਾਲਤ ਦਾ ਕਿ ਅਸੀਂ ਜਾ ਸਕਦੇ ਹਾਂ। ਵੀ ਸਟੇ ਲੈ ਸਕਦੇ ਆ, ਵੀ ਰੋਕ ਦੇ ਨਹੀਂ ਉੱਤੇ। ਨਹੀਂ ਨਹੀਂ, ਸਟੇ ਰੋਕ ਤੇ ਸਟੇ ਨਹੀਂ ਲੈ ਸਕਦੇ ਉਹ। ਠੀਕ ਹੈ। ਉਹ ਇਹ ਕਹਿ ਸਕਦੇ ਆ ਕਿ ਜੀ ਸਾਨੂੰ ਇੰਨਾ ਮਾਲੀਏ ਦਾ ਨੁਕਸਾਨ ਹੋਇਆ ਵਾ ਤੇ ਅਸੀਂ ਇੰਨੀ ਹੋਰ ਐਕਸਟੈਂਸ਼ਨ ਲੈਣੀ ਚਾਹੁੰਦੇ ਆ। ਪਰ ਉੱਥੇ ਸਰਕਾਰ ਦਾ ਹੁਣ ਇਹ ਜੀ ਇੱਕ ਦਫ਼ਤਰ 'ਚ ਬਹਿ ਕੇ ਪਰੌਂਠੇ ਖਾਣ ਤਾਂ ਆਉਂਦਾ ਨਹੀਂ। ਅਤੁਲ ਨੰਦੇ ਵਰਗੇ ਤਾਂ ਸਾਰੇ ਹੋਣੇ ਨਹੀਂ ਚਾਹੀਦੇ, ਜਿਵੇਂ ਕੈਪਟਨ ਦਾ ਅਟਾਰਨੀ ਜਨਰਲ ਹੁੰਦਾ। ਸਰਕਾਰ ਉੱਥੇ ਜ਼ਿਰਾ ਕਰੂਗੀ। ਅਟਾਰਨੀ ਜਨਰਲ ਉੱਥੇ ਕੋਰਟ ਦੇ ਵਿੱਚ ਜਾਊਗਾ, ਜੇ ਉਹ ਹਾਈ ਕੋਰਟ ਗਏ ਹਾਈ ਕੋਰਟ ਜਾਊਗਾ, ਜੇ ਉਹ ਹੋਰ ਕਿਤੇ ਗਏ ਤਾਂ ਉੱਥੇ ਵੀ ਜਾਊਗਾ। ਉਹ ਦੱਸੂਗਾ ਸਰਕਾਰ ਨੂੰ ਕਿ ਅਦਾਲਤ ਸਰਕਾਰ ਵੱਲੋਂ, ਹਾਂਜੀ ਸਰਕਾਰ ਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ ਅਟਾਰਨੀ ਜਨਰਲ, ਕਿ ਅਸੀਂ ਇਹਨਾਂ ਨੂੰ ਇੰਨੀ ਐਕਸਟੈਂਸ਼ਨ ਇਹਨਾਂ ਨੇ ਦਿੱਤੀ ਹੈ, ਇਹਨਾਂ ਦਾ 2024 ਤੱਕ ਦਾ ਜਾਂ 22 ਤੱਕ ਦਾ ਸੀਗਾ ਐਗਰੀਮੈਂਟ, ਇੰਨੀ ਇਹਨਾਂ ਨੇ ਮੇਨਟੇਨੈਂਸ ਕਰਾਉਣੀ ਸੀ ਜਿਹੜੀ ਕਿ ਇਹਨਾਂ ਨੇ ਨਹੀਂ ਕਰਾਈ। ਉਹਦੇ ਵਿੱਚ ਇਹਨਾਂ ਨੂੰ ਫਾਈਨ ਪੈਣਾ ਚਾਹੀਦਾ, ਜੁਰਮਾਨਾ, ਕਿਉਂਕਿ ਇਹਨਾਂ ਨੇ ਲੋਕਾਂ ਦੀਆਂ ਜਾਨਾਂ ਨਾਲ ਸਮਝੌਤਾ ਕੀਤਾ। ਦੂਜਾ ਇਹ ਹੈ ਕਿ ਜਦੋਂ ਕੰਪਨੀਆਂ ਝੂਠ ਬੋਲਦੀਆਂ ਕਿ ਸਾਨੂੰ ਟੋਲ ਹੁੰਦਾ ਇੰਨਾ ਜੀ ਤੇ ਸਾਡੇ ਹਜੇ ਇੰਨਾ ਟਾਈਮ ਸਾਨੂੰ ਹੋਰ ਦਿਓ ਤਾਂ ਜੋ ਸਾਡਾ ਖਰਚਾ ਪੂਰਾ ਹੋ ਸਕੇ, ਤਾਂ ਉਹ ਗਲਤ ਆ। ਸਰਕਾਰ ਕੋਲੇ ਐਗਜ਼ੈਕਟ ਕਲੈਕਸ਼ਨ ਵੀ ਆ ਜਾਂਦੀ ਤੇ ਫਿਰ ਉਹ ਅਦਾਲਤ ਦੇ ਵਿੱਚ ਜਦੋਂ ਜੀਰਾ ਹੁੰਦੀ ਤੇ ਸਰਕਾਰ ਉਦੋਂ ਦੱਸਦੀ ਹੈ ਇਹਨਾਂ ਦਾ 1,94,000 ਦੀ ਡੇਲੀ ਕਲੈਕਸ਼ਨ ਸੀ ਸਿਰਫ ਇਸ ਟੋਲ ਪਲਾਜ਼ੇ। ਹਾਂਜੀ, ਸਿਰਫ ਇਸ ਟੋਲ ਪਲਾਜ਼ੇ ਤੇ ਤੁਸੀਂ ਹਿਸਾਬ ਲਾ ਲਓ ਵੀ 60 ਲੱਖ ਰੁਪਇਆ ਮਹੀਨਾ, 2 ਲੱਖ ਦੇ ਹਿਸਾਬ ਦੇ ਨਾਲ ਹਰ ਰੋਜ਼ 2 ਲੱਖ, 7 ਕਰੋੜ 20 ਲੱਖ ਵੀ ਹੁੰਦਾ ਉਹ। ਹਾਂਜੀ, 7 ਕਰੋੜ 20 ਲੱਖ ਤੱਕ ਐਸਟੀਮੇਟਡ ਕਲੈਕਸ਼ਨ ਸੀ, ਜਿਹੜੀ ਕਿ ਇਹਨਾਂ ਨੇ ਬਹੁਤ ਸਮਾਂ ਪਹਿਲਾਂ ਪੂਰੀ ਕਰ ਲਈ ਹੈ। ਤੇ ਮੇਨਟੇਨੈਂਸ ਉਹ ਕਰਦੇ ਨੇ, ਮੇਨਟੇਨੈਂਸ ਉਹ ਕਰਦੇ ਨਹੀਂ, ਉਹਨਾਂ ਦਾ ਖਰਚਾ ਕਿੱਥੇ ਹੈ। ਸੋ ਇਹ ਜੀਰਾ ਹੋ ਜੂ, ਬੇਸ਼ੱਕ ਉਹ ਚਲੇ ਵੀ ਜਾਣ, ਧਮਕੀ ਦਿੰਦੀਆਂ ਕੰਪਨੀਆਂ ਬਥੇਰੀਆਂ, ਉਹ ਤਾਂ ਹੁੰਦਾ ਹੀ ਹੈ ਜੀ। ਹਾਂਜੀ, ਇਹ ਵੀ 1.5 ਸਾਲ ਦੀ ਐਕਸਟੈਂਸ਼ਨ ਮੰਗਦੇ ਸੀਗੇ ਲਾਚੋਵਾਲ ਟੋਲ ਪਲਾਜ਼ੇ ਵਾਲੇ, ਪਰ ਉਹ ਕਹਿੰਦੇ ਵੀ ਨਹੀਂ, ਸਰਕਾਰ ਕਹਿੰਦੀ ਨਹੀਂ। ਹਾਲੇ ਸਰਕਾਰ ਨੇ ਹੁਣ ਜਿਹੜੀ ਆ ਟੋਲ ਦਿੱਤੀ ਐਕਸਟੈਂਸ਼ਨ, ਹੁਣ ਇਹਨਾਂ ਨੇ 2024 ਤੱਕ ਕਿਹਾ ਵਾ। ਜਿਹੜਾ ਪਟਿਆਲਾ ਸਮਾਣਾ ਪਾਤੜ ਵਾਲਾ ਬੰਦ ਕੀਤਾ, ਹੁਣ ਜਿਹੜੀ ਹੁਸ਼ਿਆਰਪੁਰ ਟਾਂਡਾ ਰੋਡ ਵਾਲਾ 14 ਦਸੰਬਰ ਨੂੰ ਰਾਤ ਨੂੰ ਇਹਨਾਂ ਨੇ ਬੰਦ ਕੀਤਾ। ਹੁਣ 31 ਦਸੰਬਰ ਨੂੰ ਵਾਰੀ ਹੈ, ਰਾਤ 31 ਦਸੰਬਰ ਦੀ ਰਾਤ ਤੋਂ ਬਾਅਦ ਮਖੂ ਦੇ ਪੁਲ ਤੇ ਜਿਹੜਾ ਟੋਲ ਟੈਕਸ ਹੈ ਉਹਦੀ ਵਾਰੀ ਆ, ਉਹ ਬੰਦ। ਹਾਂ, ਉਹਦੀ ਲੀਗਲੀ ਕਾਨੂੰਨੀ ਤੌਰ ਤੇ ਉਹਦਾ 1 ਜਨਵਰੀ ਤੋਂ ਖਤਮ ਹੋ ਰਹੀ ਹੈ ਉਹਦੀ। ਹਾਂ, ਉਹਦੀ ਐਕਸਟੈਂਸ਼ਨ ਖਤਮ ਹੋ ਰਹੀ ਹੈ। 1 ਜਨਵਰੀ ਤੋਂ ਤੁਸੀਂ ਲੰਘੋਗੇ ਨਵੇਂ ਸਾਲ ਵਾਲੇ ਦਿਨ, ਤੁਹਾਨੂੰ ਪਰਚੀ ਦੇਣ ਦੀ ਲੋੜ ਨਹੀਂ ਜੇ ਕਾਨੂੰਨੀ ਤੌਰ ਤੇ। ਹਾਂ, ਧੱਕਾ ਚੱਲਦਾ। ਹਾਂ, ਜੇ ਕੋਈ ਸੁਣਦਾ ਵੀ ਹੈ ਮਖੂ ਦੇ ਪੁਲ ਵਾਲੇ ਟੋਲ ਟੈਕਸ ਤੇ ਜਿਹੜਾ ਵੀ ਉਧਰ ਜਾਣਾ ਜੀ ਨੇ ਨਵੇਂ ਸਾਲ ਵਾਲੇ ਤੇ, ਤੁਹਾਨੂੰ ਜੇ ਸਰਕਾਰ ਇਸੇ ਤਰ੍ਹਾਂ ਹੀ ਸਰਗਰਮ ਰਹੀ, ਨਹੀਂ ਤਾਂ ਕਿਉਂਕਿ ਉਹ ਕਹਿਣਗੇ ਸਾਡਾ ਜੇ ਨੱਥ ਪਾ ਕੇ ਰੱਖੀ ਫੇਰ। ਹਾਂ, ਜੇ ਨੱਥ ਪਾ ਕੇ ਰੱਖੀ ਫੇਰ ਹੀ ਹੈ, ਨਹੀਂ ਤਾਂ ਉਹ ਕਹਿਣਗੇ ਸਾਡੀ ਜੀ ਐਕਸਟੈਂਸ਼ਨ ਆ, ਅਸੀਂ ਕੋਰਟ 'ਚ ਗਏ ਹੋਏ ਆ, ਅਸੀਂ ਹੁਣ ਚਾਲੂ ਰੱਖਾਂਗੇ। ਇਸੇ ਤਰ੍ਹਾਂ 2023 ਦੇ ਵਿੱਚ ਦੱਸ ਦਵਾਂ ਕਿਹੜੇ ਬਲਾਚੌਰ ਗੜ੍ਹ ਸ਼ੰਕਰ ਵਾਲਾ ਬੰਦ ਹੋ ਜਾਣਾ, ਉਹਦੀ ਮਿਆਦ ਪੂਰੀ ਹੋ ਚੁੱਕੀ ਹੈ। ਹੁਸ਼ਿਆਰਪੁਰ ਦਸੂਹੇ ਵਾਲਾ ਬੰਦ ਹੋ ਜਾਣਾ, ਮੋਗਾ ਕੋਟਪੂਰੇ ਵਾਲਾ ਬੰਦ ਹੋ ਜਾਣਾ, ਕਰਤਾਰਪੁਰ ਕੀਰਤਪੁਰ ਸਾਹਿਬ, ਹਾਂਜੀ, ਤੇ ਨੰਗਲ ਊਨਾ, ਹਾਂਜੀ, ਇਹ ਬੰਦ ਹੋ ਜਾਣਾ। ਮਤਲਬ ਇਹਨਾਂ ਦੀ ਮਿਆਦ ਪੁੱਗ ਗਈ ਹੈ, ਮਤਲਬ 2024। ਕੁਝ ਕਾਲਰ ਜੁੜੇ ਨੇ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਹਾਂ। ਸਰੋਤਿਓ, ਕਾਲ ਕਰਨ ਦੇ ਲਈ ਨੰਬਰ 408 272 5200 4082725200। ਪ੍ਰਕਾਸ਼ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜਾ ਆਪਣੇ ਪਲਾਜ਼ੇ ਟੋਲ ਪਲਾਜ਼ਾ ਬੰਦ ਕੀਤੇ ਭਗਵੰਤ ਮਾਨ ਨੇ, ਬਹੁਤ ਚੰਗਾ ਕੀਤਾ ਆ ਜੀ। ਮੈਂ ਹੁਣੇ ਰੀਸੈਂਟਲੀ ਇੰਡੀਆ ਤੋਂ ਆਇਆ ਆ। ਜਿਹੜੇ ਫਗਵਾੜੇ ਆਪਣੇ ਬੈਰਾਮ ਦੇ ਕੋਲ ਟੋਲ ਆ ਨਾ, ਦੇਖੋ ਨੇਰਗਾਦੀ ਕਿੱਦਾਂ ਪੈਸਾ ਲੁੱਟ ਰਿਹਾ ਇਹ। ਜੇ ਤਾਂ ਤੁਸੀਂ ਮਤਲਬ ਕਿ ਫਾਸਟ ਟਰੈਕ ਲੈਣਾ ਆ, ਫੇਰ ਤਾਂ ਹੈਗੇ 75 ਰੁਪਏ ਇੱਕ ਪਾਸੇ ਦੇ। ਹਾਂਜੀ, ਜੇ ਤੁਹਾਡੇ ਕੋਲ ਕੈਸ਼ ਲੈਣੇ ਆ ਫਿਰ 175 ਰੁਪਏ ਆ। ਹਾਂਜੀ, ਏਦਾਂ ਹੀ। ਕਿੰਨੀ ਨੇਰਗਾਦੀ ਕਰਦੇ ਆ ਜੀ। ਜਿੱਦਾਂ ਤੁਸੀਂ ਕਰਦੇ ਹੋ 3 ਮਿੰਟ ਨਹੀਂ, ਉੱਥੇ ਤਾਂ 10 15 ਘੰਟਾ ਲੋਕ ਰੁਕੇ। ਹਾਂਜੀ, ਤੁਸੀਂ ਲਾਈਨ 'ਚ ਲੱਗੇ ਹੋ, ਜਿਸ ਲਾਈਨ 'ਚ ਲੱਗੇ ਹੋ ਲਾਈਨ ਮੋਰੇ ਬੰਦੇ ਹੀ ਕਰ ਦਿੰਦੇ ਆ, ਬੰਦ ਕਰ ਦਿੰਦੇ ਆ। ਉਹ ਦੱਸੋ ਕਿ ਨਾ ਖੱਬੇ ਪਾਸੇ ਜਾਣ ਵਾਲਾ ਆਦਮੀ, ਨਾ ਸੱਜੇ ਪਾਸੇ ਜਾਣ ਵਾਲਾ। ਫਿਰ ਮੈਂ ਉਹਨਾਂ ਕੋਲ ਫਾਸਟ ਟਰੈਕ ਲਿਆ ਨਾ, ਮੈਨੂੰ ਤਾਂ ਉਹਦਾ ਸਿਸਟਮ ਪਤਾ ਨਹੀਂ। ਉਹ ਮੇਰਾ ਬੰਦਾ ਫਰੈਂਡ ਸੀਗਾ, ਉਹ ਕਹਿੰਦਾ ਮੈਂ ਕਰਾ ਦਿੰਦਾ ਆ। ਮੈਂ ਕਿਹਾ 1000 ਰੁਪਏ ਦਾ ਪਾ ਦੇਣਾ ਜੀ। 1000 ਰੁਪਏ ਦਾ ਪਾਇਆ ਤੇ ਮੈਂ ਕਿਹਾ ਜੀ ਹੁਣ ਬੈਲੈਂਸ 1000 ਹੋ ਗਿਆ ਨਾ। ਕਹਿੰਦੇ ਨਹੀਂ 1000 ਨਹੀਂ ਹੈਗਾ। ਮੈਂ ਕਿੰਨਾ ਆ? ਕਹਿੰਦਾ 925 ਰੁਪਏ। ਮੈਂ ਕਿਹਾ 75 ਰੁਪਏ ਕਿੱਥੇ ਗਏ? ਹਾਂਜੀ, ਉਹ ਕਹਿੰਦੇ ਸਾਡੀ ਫੀਸ ਹੋ ਗਈ।
ਲੈ ਅੱਛਾ ਦੇਖ ਲਓ ਹੈ ਜੀ ਰਜਿਸਟਰ ਕਰਨ ਦੀ ਉਹਨਾਂ ਦੀ ਫੀਸ ਹਾਂਜੀ ਪਤਾ ਨਹੀਂ ਕਾਹਦੀ ਫੀਸ ਆ ਉਹਨਾਂ ਦਾ, ਕਿਹੜਾ ਨਾਲ ਲੜੇ। ਜੀ ਸਹੀ ਹੈ ਬਿਲਕੁਲ ਹਾਂ, ਜੀ, ਸਹੀ ਸਹੀ ਗੱਲ ਆ। ਫਿਰ ਮੈਂ ਦੂਜੇ ਦਿਨ ਫਿਰ ਮੈਂ ਆਪਣੇ ਵਾਪਸ ਆਪਣੇ ਫਾਰਮ ਨੂੰ ਆ ਨਵੇਂ ਸ਼ਹਿਰ ਨੂੰ। ਜੀ ਉਹ ਜਿਸਲੇ ਮੈਂ ਉਹ ਗੱਡੀ ਉਸੇ ਵੇਲੇ ਉਹ ਡੰਡੇ ਸੜਕ ਦੇ ਥੱਲੇ ਨਾ ਫਿਰ ਉਹ ਦਿਖਾ ਕੇ ਨਗਾਉਂਦੇ ਆ। ਹਾਂਜੀ ਉਹ ਮੈਨੂੰ ਕਹਿੰਦੇ ਜੀ ਤੁਸੀਂ 175 ਰੁਪਏ ਕੱਢੋ। ਮੈਂ ਕਾਹਦੇ ਕੱਢਾ? ਹਾਂਜੀ ਕਹਿੰਦੇ ਤੁਸੀਂ ਫਾਸਟ ਟੈਗ ਲਿਆ। ਮੈਂ 500 ਤਾਂ ਹਲੇ ਮੈਂ 1000 ਰੁਪਇਆ ਦੇ ਗਿਆ ਤਾਂ ਤੁਸੀਂ ਮੈਨੂੰ ਕਹੀ ਜਾਂਦੇ ਪੈਸੇ ਹੈ ਨਹੀਂ। ਹਾਂਜੀ ਅੱਛਾ ਜੀ 1 ਮਿੰਟ ਠਹਿਰੋ ਜੀ 1 ਮਿੰਟ ਠਹਿਰੋ ਕਰ ਕੇ ਜੀ 5 ਮਿੰਟ ਲਾਤੇ ਉਹਨੇ। ਅੱਛਾ 5 ਮਿੰਟ ਲਾਤੇ ਉੱਥੇ ਖੜਾ ਕਰਕੇ ਤੇ ਪਿੱਛੇ ਮੇਰੇ ਟਰੱਕ ਵਾਲੇ ਹਾਰਨ ਮਾਰਨ ਹੋਰ ਤੇ ਹੁਣ ਮੈਂ ਕਿੱਧਰ ਜਾਵਾਂ? ਹਾਂਜੀ ਅੱਛਾ ਮੈਂ ਕਿਹਾ ਵੀ ਤੂੰ ਤਾਂ ਉਹ ਬਾਅਦ ਚ ਕਹਿੰਦਾ ਲੇਡੀ ਸੀ ਉਹ। ਅੱਛਾ ਉਹ ਕਹਿੰਦੀ ਸੌਰੀ ਹਾਂਜੀ ਉਹ ਸਾਡੇ ਕੰਪਿਊਟਰ ਦੀ ਮਿਸਟੇਕ ਹੋ ਗਈ। ਮੈਂ ਤੇਰੇ ਕੰਪਿਊਟਰ ਮੈਂ ਕਿਹਾ ਕੰਪਿਊਟਰ ਨੂੰ ਦੋਰੇ ਵੀ ਲੈਂਦੇ ਆ ਲੋਕ ਠੱਗੀ ਜਾਂਦੇ ਪਹਿਲੋਂ ਠੱਗ ਰਹੇ ਉੱਤੇ ਹੋਰ ਠੱਗਣ ਦੇ ਕੈਸ਼ ਮੰਗ ਰਹੇ ਆ। ਵੇਖ ਲਓ ਤੁਸੀਂ ਫਾਸਟ ਟੈਗ ਚੋਂ 75 ਕੱਟ ਲਿਆਉਣੇ ਉਹਨਾਂ ਨੇ। ਹਾਂ ਸਾਜੀ ਤੁਸੀਂ ਯਕੀਨ ਕਰੋ ਨਾ ਮਤਲਬ ਬਹੁਤ ਸੋਹਣਾ ਕੀਤਾ ਭਗਵੰਤ ਮਾਨ ਨੇ। ਮੈਂ ਤਾਂ ਕਹਿੰਦਾ ਵੀ ਜਿਹੜੇ ਬਾਕੀ ਨੇ ਨਾ ਉਹ ਵੀ ਫਟਾਫਟ ਬੰਦ ਕਰ ਦੇਵੇ। ਜੀ ਦੱਸਦੇ ਤੁਹਾਨੂੰ ਕਿਹੜੇ ਬੰਦ ਹੋਣੇ ਆ ਫਿਰ ਜਦੋਂ ਪੰਜਾਬ ਗਏ ਬੇਫਿਕਰ ਹੋ ਕੇ ਜਾਇਓ। ਪੈਨਸ਼ਨ ਪੰਗੇ ਪਾਏ ਹੋ ਨਾ ਇਹ ਬਾਦਲਾਂ ਨੇ ਤਾਂ ਵੀ ਤਾਂ ਕਾਂਗਰਸ ਦੇ ਪਾਏ ਹੋ ਆ। ਜੀ 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 ਥੈਂਕ ਯੂ ਜੀ। ਹਾਂਜੀ ਉਹ ਭਗਵੰਤ ਮਾਨ ਮਾੜਾ ਕੋਈ ਮਾੜਾ ਕਹਿੰਦਾ ਕੋਈ ਜਗ੍ਹਾ ਕਿਹਦਾ ਵਿਚਾਰਾ ਕੋਸ਼ਿਸ਼ ਤੇ ਬਹੁਤ ਕਰ ਰਿਹਾ ਆ। ਹਾਂਜੀ ਉਹਦੀ ਪਾਰਟੀਆਂ ਉਹਦੇ ਅੱਗ ਲੱਗੀ ਉਹ ਵੀ ਇਹ ਕੰਮ ਕਰਦਾ ਕਿ ਉਹ ਅਸਾਸੀ ਕੀਤੇ ਨਹੀਂ ਹੈਗੇ ਕਰੀ ਜਾਂਦਾ ਆ। ਜੀ ਜੀ ਕਰਕੇ ਇਹਦਾ ਸਾਥ ਦੇਣਾ ਮਤਲਬ ਕਿ ਹਰ ਕੰਮ ਦੇ ਵਿੱਚ ਚਲੋ ਪਰਫੈਕਟ ਤਾਂ ਕੋਈ ਨਹੀਂ ਹੁੰਦਾ ਕੋਸ਼ਿਸ਼ ਤਾਂ ਕਰਦੇ ਅਗਲਾ। ਜੀ 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 ਕਹਿੰਦੇ ਭਾਈ ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜਿੱਦਾਂ ਇਹਨਾਂ ਨੇ ਉਹ ਦੱਸਿਆ ਹੁਣ ਦੇਖੋ ਵੀ ਕਿਸ ਤਰੀਕੇ ਦੇ ਨਾਲ ਕਿੱਦਾਂ ਫਸਾਉਂਦੇ ਆ ਬੰਦੇ ਨੂੰ। ਹਾਂਜੀ ਉਹਨੂੰ ਉਲਝਾ ਲਿਆ ਉੱਥੇ ਪਿੱਛੇ ਟਰੱਕਾਂ ਵਾਲਿਆਂ ਤੋਂ ਪ੍ਰੈਸ਼ਰ ਪਵਾਤਾ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਰੈਗੂਲਰ ਆ ਕਿ NRI ਆ। ਹਾਂ ਬਿਲਕੁਲ ਹਨਾ ਉਹਨੇ ਦਬਾਅ ਚ ਆ ਜਾਣਾ ਇਹਨੇ ਘਬਰਾ ਜਾਣਾ ਪੈਸੇ ਦੇ ਇਹ ਤੋਂ ਕਰਾ ਲਓ। ਵੇਖ ਲਓ ਵੀ ਕਿੱਦਾਂ ਜਿਹੜੀ 175 ਉਹ ਲਏ 75 ਉਹਨੇ ਟੋਲ ਵਾਲੇ ਚੋਂ ਕੱਟ ਲਏ 250 ਰੁਪਇਆ ਬੰਦੇ ਤੋਂ ਲੈ ਲੈਣਾ ਜੇ ਕਿਸੇ ਨੂੰ ਨਹੀਂ ਜਾਣਕਾਰੀ ਜਿਹੜੀ ਹੈਗੀ ਬਣਾਉਣ ਦੇ ਉਹ ਚਲੋ ਮੇ ਵੀ ਹੋਊਗੀ ਉਹਨਾਂ ਦੀ ਫੀਸ ਹੋਊਗੀ ਚਲੋ ਮੰਨ ਵੀ ਲਿਆ ਜਾਵੇ ਉਹਨਾਂ ਦੀ ਉਹ ਜਿਹੜੀ ਉਹ ਫੀਸ ਆ ਹਨਾ ਵੀ ਪਰ ਕੀ ਜਿਹੜਾ ਇਹ ਐਡਾ ਝੋਲ ਜਿਹੜਾ ਉਹ ਚੱਲ ਰਿਹਾ ਕਿਸ ਤਰੀਕੇ ਦੇ ਨਾਲ ਠੱਗੀ ਠਕੋਰੀ ਜਿਹੜੀ ਆ ਬਥੇਰੇ ਲੋਕਾਂ ਨਾਲ ਇਹ ਹੁੰਦਾ ਮਤਲਬ ਜਿਹੜੇ ਦੇਖੋ ਜਿਹੜਾ ਤੇ ਅੜ ਜਾਂਦਾ ਉਹ ਤਾਂ ਮੇ ਵੀ ਹੋ ਜਾਵੇ। ਹੁਣ 5 ਮਿੰਟ ਕਹਿੰਦੇ ਲਾਤੇ 3 ਮਿੰਟ ਤੋਂ ਉੱਤੇ ਵਾਲਾ ਹੁਣ ਕਿਸੇ ਨੇ ਕਹਿ ਦੇਣਾ ਆ ਗਏ ਇੱਥੇ ਮੂੰਹ ਚੱਕ ਕੇ ਤੁਹਾਨੂੰ ਜੀ ਉਹਦੀ ਮੰਗ ਕਰਨੀ ਚਾਹੀਦੀ ਸੀ ਵੀ 3 ਮਿੰਟ ਉਹਨਾਂ ਲੜੇ ਕੌਣ ਭਾਈ 75 ਲਈ 20 ਮਿੰਟਾਂ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਕੀ ਉਹਨਾਂ ਦਾ ਕਿਹੜਾ ਕੁਝ ਕਰ ਸਕਦੇ ਆ। ਹਾਂ ਬਿਲਕੁਲ ਜਿਹੜੇ ਪਿੱਛੇ ਫਸੇ ਆ ਉਹਨਾਂ ਨੇ ਆਪੇ ਕਰ ਲੈਣਾ ਉਹ ਇੱਧਰ ਜਾਣਗੇ ਉੱਧਰ ਜਾਣਗੇ ਮਿੰਟੋ ਮਿੰਟੀ ਮੈਂ ਕੋਈ ਲੇਟ ਹੁੰਦੇ ਆ ਕਿਸੇ ਨੇ ਕਿਤੇ ਪਹੁੰਚਾਉਣਾ ਕਿਸੇ ਨੇ ਕੁਛ ਕਰਨਾ ਕਿਸੇ ਨੇ ਕਹਿਣਾ ਇਦਾਂ ਕਰ ਲਓ ਲੜੇ ਕੌਣ ਭਰਾਵਾ ਉਹਨਾਂ ਦੇ ਨਾਲ। ਤੇ ਬਿਲਕੁਲ ਇਹ ਜਿਹੜੇ ਸਾਡੇ ਸਿਆਸਤਦਾਨ ਆ ਜਿੰਨੇ MLA MP ਆ ਸਿਮਰਜੀਤ ਬੈਂਸ ਉਹ 1-2 ਵਾਰੀ ਟੋਲ ਪਲਾਜ਼ਿਆਂ ਦੇ ਨਾਲ ਖੇਬੜਿਆ ਜਾਂ ਮੰਨ ਲਓ ਤੁਹਾਨੂੰ 1-2 ਉਦਾਹਰਨਾਂ ਮੇਰੇ ਖਿਆਲ ਸ਼ਾਇਦ ਸੁਖਪਾਲ ਖਹਿਰਾ ਜਾਂ ਲੱਖਾ ਸਦਾਣਾ ਹੋਰ ਤਾਂ ਸਾਰੇ ਜਿਹੜੇ ਨਾ ਕਿਸੇ ਨੇ ਕੋਈ ਹਫ਼ਤਾ ਲੈ ਲੈਂਦਾ ਕੋਈ ਮਹੀਨਾ ਲੈ ਲੈਂਦਾ ਕੋਈ ਗੱਡੀਆਂ ਕੋਈ 4 ਫ੍ਰੀ ਲੰਘਾ ਲੈਂਦਾ ਬਸ ਕੰਪਰੋਮਾਈਜ਼ ਹੀ। ਤੇ ਜਦ ਕਿ ਲੋਕ ਵਿਚਾਰੇ ਉੱਥੋਂ ਭੋਲੇ ਭਾਲੇ ਜਿਵੇਂ ਹੁਣ NRI ਜਾਂਦੇ ਆ ਵਿਆਹ ਸ਼ਾਦੀਆਂ ਤੇ NRI ਚਲੋ ਉੱਥੇ ਤੇ ਸਾਰੇ ਹੀ ਲੁੱਟ ਦਾ ਬਰਾਬਰ ਹੀ ਹੋ ਰਹੀ ਹੈ ਨਾ। ਉੱਥੇ ਇੱਕ ਹੋਰ ਲੁੱਟ 5 ਕਿਲੋਮੀਟਰ ਦਾ ਜੇ ਤੁਹਾਡਾ ਪਿੰਡ ਆਉਂਦਾ ਰੇਡੀਅਸ ਦੇ ਵਿੱਚ ਟੋਲ ਪਲਾਜ਼ੇ ਦੇ ਵਿੱਚ ਤੁਹਾਨੂੰ ਟੋਲ ਨਹੀਂ ਲੱਗਣਾ ਭਾਵੇਂ 100 ਗੇੜਾ ਲਾ ਲਓ। ਤੇ ਪਰ ਉੱਥੇ ਕਿਹੜਾ ਪੁੱਛਦੇ ਹੋਣੇ। ਮੈਂ ਕਹਿੰਦਾ ਵੀ ਹੁਣ ਲੜਾਈਆਂ ਹੋ ਕੇ ਜਦੋਂ ਦਾ ਕਿਸਾਨ ਅੰਦੋਲਨ ਚੱਲਿਆ ਹੁਣ ਲੋਕਾਂ 'ਚ ਜਾਗਰੂਕਤਾ ਆਈ ਹੈ। ਇੱਕ ਲੋਕ ਹੁਣ ਥੋੜਾ ਜਿਹਾ ਅੜਨ ਵੀ ਲੱਗ ਪਏ ਆ ਹੁਣ ਫਰਕ ਪਿਆ ਥੋੜਾ ਜਿਹਾ ਆਨਲਾਈਨ ਲਾਈਵ ਹੋਣ ਲੱਗ ਗਏ। ਹਾਂਜੀ ਸਾਡੇ ਪਿੰਡ ਤੋਂ ਜੇ ਤੁਸੀਂ ਦੇਖੋਗੇ 5.5 ਕਿਲੋਮੀਟਰ ਹੈ ਟੋਲ ਪਲਾਜ਼ਾ 70% ਪਿੰਡ ਵਾਲੇ ਵਿਚਾਰੇ ਟੋਲ ਦੇ ਕੇ ਲੰਘਦੇ ਰਹੇ। ਅੰਦੋਲਨ ਵੇਲੇ ਪਤਾ ਲੱਗਾ ਲੋਕਾਂ ਨੂੰ ਕਿ ਯਾਰ 5-5.5 ਚ ਕੀ ਫਰਕ ਆ। ਫਿਰ ਉਹ ਚਲੋ ਥੋੜਾ ਜਿਹਾ ਵਾਕਫੀਅਤ ਵੀ ਹੋ ਜਾਂਦੀ ਹੈ। ਫਿਰ ਇਹ ਵੀ ਹੈ ਵੀ ਚਲੋ ਨਾਲ ਦਾ ਵੀ ਜੇ ਕੋਈ 6 ਕਿਲੋਮੀਟਰ ਪਿੰਡ ਵਾਲਾ ਲੰਘ ਰਿਹਾ ਫਿਰ ਇਹ ਵੀ ਹੋ ਜਾਂਦਾ। ਫਿਰ ਦਬਾਅ ਪੈ ਕੇ ਜਦੋਂ ਲੋਕਾਂ ਨੇ ਦਬਾਅ ਪਾਇਆ ਫਿਰ ਉਹਨਾਂ ਨੇ ਮੰਨਿਆ ਵੀ ਚਲੋ 5-5.5 ਕਿਲੋਮੀਟਰ ਚ ਤਾਂ ਕੋਈ ਫਰਕ ਨਹੀਂ ਥੋੜਾ ਜਿਹਾ ਪਿੰਡ ਵੀ ਪਿੱਛੋਂ ਸ਼ੁਰੂ ਹੋ ਜਾਂਦਾ। ਫਿਰ ਇਹ ਜਿਹੀਆਂ ਵੀ ਤੁਹਾਨੂੰ ਪਤਾ ਹੈ ਲੋਕ ਲੌਜਿਕ ਦੇ ਦਿੰਦੇ ਆ ਹੱਦਾਂ ਦਾ ਜਾਂ ਵੀ ਸਾਡੇ ਪਿੰਡ ਦੀ ਪੈਲੀ ਤਾਂ ਉੱਥੋਂ ਸ਼ੁਰੂ ਹੋ ਗਈ ਪਿੰਡ ਦੀ ਹੱਦ ਇਹ ਹੈ। ਇਹ ਇਸ ਤਰ੍ਹਾਂ ਵੀ ਹੁੰਦਾ ਵਾ ਲੋਕਾਂ ਦੇ ਨਾਲ ਦੇਖ ਲਓ। ਹਾਂਜੀ ਤੇ ਹੁਣ ਆਪਾਂ ਅੱਗੇ ਜਿਹੜੀ ਗੱਲ ਕਰੀਏ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਭਵਾਨੀਗੜ੍ਹ ਨਾਭਾ ਤੇ ਗੋਬਿੰਦਗੜ੍ਹ ਟੋਲ ਪਲਾਜ਼ੇ ਵਾਲਾ ਨੰਬਰ ਲੱਗਣ ਵਾਲਾ। ਫਿਰ ਫਿਰੋਜ਼ਪੁਰ ਫਾਜ਼ਿਲਕਾ ਤੋਂ ਜਿਹੜਾ ਕੋਈ ਸੁਣਦਾ ਵੀਰ ਉਹਨੂੰ ਟੋਲ ਨਹੀਂ ਦੇਣਾ ਪੈਣਾ 2023 ਦੇ ਐਂਡ ਦੇ ਵਿੱਚ। ਠੀਕ ਹੈ। ਜੇ ਫਿਰੋਜ਼ਪੁਰ ਤੋਂ ਤੁਸੀਂ ਫਾਜ਼ਿਲਕਾ ਜਾ ਰਹੇ ਹੋ ਨਾ
ਤੁਹਾਨੂੰ ਟੋਲ ਨਹੀਂ ਦੇਣਾ ਪੈਣਾ। ਦਾਖਾ, ਰਾਏਕੋਟ, ਬਰਨਾਲੇ ਵਾਲੇ ਵੀ ਟੋਲ ਚੱਕੇ ਜਾਣੇ। ਪਟਿਆਲਾ, ਮਲੇਰਕੋਟਲਾ ਟੋਲ ਪਲਾਜ਼ਾ ਵੀ ਇਹਦੇ ਵਿੱਚ ਹੀ ਆਉਂਦਾ, ਜਿਨ੍ਹਾਂ ਦੀ 2024 ਦੇ ਵਿੱਚ ਮਿਆਦ ਪੁੱਗਣੀ ਹੈ। ਪਰ ਇੱਥੇ ਤੁਸੀਂ ਦੋ ਚੀਜ਼ਾਂ ਨੂੰ ਮਿਕਸ ਨਾ ਕਿਤੇ ਕਰ ਲਿਓ। ਇੱਕ ਸਟੇਟ ਹਾਈਵੇ ਆ, ਇਹ ਕਿੱਥੋਂ ਪਤਾ ਲੱਗਦਾ ਹੈ ਪ੍ਰਵੀਨ, ਜਿਹੜਾ ਨੈਸ਼ਨਲ ਲਿਖਿਆ ਹਾਈਵੇ ਹੁੰਦਾ ਉੱਤੇ ਲਿਖਿਆ ਹੁੰਦਾ? ਹਾਂਜੀ, ਉੱਥੇ ਉਹਦੇ ਤੇ ਲਿਖਿਆ ਹੋਊਗਾ ST ਸਟੇਟ ਹਾਈਵੇ, SH ਲਿਖਿਆ ਹੋਊਗਾ ਤੇ ਇੱਕ NH। ਹਾਂਜੀ, ਇੱਕ NH। ਜਿਹੜੇ 4 ਲੇਨ ਹਾਈਵੇ ਆ ਜਾਂ 3 ਲੇਨ ਆ, ਉਹ ਮੋਸਟਲੀ ਨੈਸ਼ਨਲ ਹੀ ਆ। ਹਾਂਜੀ, ਕਿਉਂਕਿ ਉਹਦੇ ਚ 2 ਲੇਨ ਨਹੀਂ ਬਣਦੇ, ਹੁਣ ਜ਼ਿਆਦਾ ਹੀ ਕਰਦੇ ਆ, ਹਾਂਜੀ ਵੱਡੇ ਹੀ ਰੱਖਦੇ ਆ। ਤੇ ਜਿਹੜੇ ਸਟੇਟ ਵਾਲੇ ਆ ਉਹ ਮੋਸਟਲੀ 2 ਲੇਨ ਵੀ ਹੈ ਜਾਂ ਮਤਲਬ 3 ਲੇਨ ਵੀ ਹੈ। ਉੱਥੇ ਪਰ ਤੁਹਾਨੂੰ ਪਤਾ ਲੱਗ ਜਾਂਦਾ ਚੜਨ ਸਾਰੀ ਕਿ ਸਟੇਟ ਹਾਈਵੇ ਹੈ ਜਾਂ ਨੈਸ਼ਨਲ ਹਾਈਵੇ ਹੈ। ਤੇ ਕਈ ਤਾਂ GT ਰੋਡ ਹੁਣ ਮੰਨ ਲਓ ਨਾਰਮਲ ਹੀ ਆ 1 ਵੇ ਤੇ ਜਿਹੜੇ ਨੈਸ਼ਨਲ ਹਾਈਵੇਜ਼ ਦੇ ਉੱਤੇ ਸਟੇਟ ਦੀ ਕੋਈ ਅਥਾਰਟੀ ਨਹੀਂ, ਉਹ ਜਿਹੜੇ ਉਹ ਚੱਲਦੇ ਰਹਿਣੇ। ਨਹੀਂ, ਉਹ ਵੀ ਉੱਧਰ ਰੁਕਣੇ ਚਾਹੀਦੇ ਹੁੰਦੇ ਆ। ਹਾਂਜੀ, ਉਹਨਾਂ ਦੀ ਵੀ ਹੈ। ਉਹਨਾਂ ਦੇ ਵਿੱਚੋਂ ਸ਼ਾਇਦ 4 ਦੀ ਮਿਆਦ ਪੁੱਗਣ ਵਾਲੀ ਆ ਉਹਨਾਂ ਦੀ, ਪਰ 2028 ਤੱਕ ਆ। ਪੰਜਾਬ ਦੇ 4 ਵੱਡੇ ਟੋਲ ਪਲਾਜ਼ੇ ਆ ਨੈਸ਼ਨਲ ਹਾਈਵੇ ਦੇ ਉੱਤੇ, ਉਹਨਾਂ ਦੀ ਮਿਆਦ ਹੈ ਕਿ ਇੱਕ ਦੀ 26 ਤੱਕ, 3 ਦੀ 27-28 ਤੱਕ। ਉਤੋਂ ਪਹਿਲਾਂ ਉਹਨਾਂ ਨੇ ਨਵੇਂ ਹੋਰ ਵਾਧੂ ਸੜਕਾਂ ਬਣਾਈ ਜਾਂਦੇ, ਚਲੋ ਉਹਨਾਂ ਨੇ ਕਰੀ ਜਾਣੇ ਆ। ਕੁਝ ਸੀਮੈਂਟਡ ਬਣਾਤੀਆਂ ਜੀ, ਅਸੀਂ ਐਂ ਕਰਤਾ ਜੀ, ਕੰਪਨੀ ਦਾ ਐਗਰੀਮੈਂਟ ਚੇਂਜ ਹੋ ਗਿਆ ਜਾਂ ਕੁਝ, ਉਹਨਾਂ ਨੇ ਕੋਈ ਨਾ ਕੋਈ ਰਾਹ ਕੱਢ ਹੀ ਲੈਣਾ ਜੀ। ਪਰ ਚਲੋ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਵੀ ਸਰਕਾਰ ਨੇ PR ਕੀਤੀ, ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਨ ਗਏ, ਪਰ ਕਿਉਂਕਿ ਮੁੱਖ ਮੰਤਰੀ ਸਾਹਿਬ ਨਾਲ ਆਪ ਨਾਲ ਹੋਈ ਵੀ ਹੈ ਟੋਲ ਪਲਾਜ਼ਾ। ਪਰ ਇਹ ਵੀ ਹੁਣ ਦੇਖੋ ਵੀ ਫਾਇਦਾ ਹੁੰਦਾ ਕਿ ਨਹੀਂ। ਫਾਇਦਾ ਹੁੰਦਾ ਤਾਂ ਹੈ, ਜਨਤਾ ਦੇਖਣ ਨੂੰ ਤਾਂ ਲੱਗ ਹੀ ਰਿਹਾ। ਹਾਂ, ਦੇਖਣ ਨੂੰ ਤਾਂ ਲੱਗ ਰਿਹਾ। ਮੋਹਨ ਲਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਨਾਲ ਹੋਇਆ ਜੀ ਆਪਣੇ ਢਲਮਾ ਦੇ ਟੂਲ ਵਾਲੇ ਦੇ। ਅੱਛਾ ਜੀ। ਉਹਨਾਂ ਨੂੰ ਸਾਰਿਆਂ ਨੂੰ ਕਾਹਲੀ ਹੁੰਦੀ ਹੈ ਵੀ ਦਵਾ ਗੱਡੀਆਂ ਲਗਾਈਏ। 500 ਰੁਪਇਆ ਪਹਿਲਾਂ ਫੜਾਤਾ, ਪਰਚੀ ਕੱਟ ਕੇ ਫੜਾਤੀ, ਬਕਾਇਆ ਦੇ, ਕਹਿੰਦਾ ਤੂੰ ਪੈਸੇ ਨਹੀਂ ਦਿੱਤੇ। ਲੈ, ਅੱਛਾ, ਕਹਿੰਦੇ ਤੁਸੀਂ ਪੈਸੇ ਨਹੀਂ ਦਿੱਤੇ। ਅਸੀਂ ਆਖਿਆ ਆਪਣਾ ਕੈਮਰਾ ਚੈੱਕ ਕਰ ਲਾ, ਤੈਨੂੰ 500 ਰੁਪਇਆ ਪਿੱਛੇ ਥੋੜਾ ਸੀ, ਤੇਰੇ ਨਾਲ ਝੂਠ ਬੋਲਣ ਡਏ ਆ। ਉਹ 2.5 ਤੋਂ 3 ਮਿੰਟ ਉਹਨੇ ਏਦਾਂ ਲਾਤੇ ਸਾਡੇ ਨਾਲ ਵੀ ਇਹ ਫਟਾਫਟ ਭੱਜ ਜਾਣਗੇ ਗਾਂ, ਛੱਡ ਕੇ ਪੈਸੇ। ਇਹ ਲੱਖਾਂ ਰੁਪਏ ਏਦਾਂ ਵੀ ਠੱਗ ਰਹੇ ਜੀ ਉੱਥੇ, ਠੱਗ ਰਹੇ ਜੀ। ਉਹਦੇ ਉੱਤੋਂ ਦੀ ਉਹ ਜਿਹੜਾ ਉੱਥੇ ਬੈਠਾ ਆਪਰੇਟਰ ਕਹਿੰਦਾ ਮੈਂ ਵੀ ਗਰਾਈ ਕਰ ਹੀ ਲਵਾਂ। ਹਾਂਜੀ, ਦੇਖ ਲਓ ਭਲਾ ਮਾਨਸਾ ਪਰਚੀ ਕਾ ਭਲਾ ਮਾਨਸ ਤੇ ਕਿਸੇ ਪਾਸੋਂ ਨਹੀਂ। ਉਹ ਤਾਂ ਇੱਥੇ ਬੋਲਣ ਵਾਲਾ ਸ਼ਬਦ ਆ। ਇਹ ਤਾਂ ਐਡੀ ਚਲਾਕੀ। ਹਾਂ, ਦੱਸ ਯਾਰ। ਫਿਰ ਜੇ ਕੋਈ ਅੱਗੋਂ ਜੇ ਕੋਈ ਪੈ ਜੇ, ਜੇ ਕੋਈ ਅੱਗੋਂ ਪੈ ਜੇ ਕੁਛ, ਫਿਰ ਨੁਕਸ ਫੇਰ ਕੱਢ ਦੇਣਾ। ਉਹ ਜੀ ਮਾਤੜ ਮਾਰਤਾ, ਮਾਤੜ ਕੁੱਟਤਾ, ਆਹ ਕਰਤਾ, ਉਹ ਕਰਤਾ, ਇਹ ਗੱਡੀਆਂ ਵਾਲੇ ਨੇ ਆਹ ਕਰਤਾ, ਇਹ ਤੇ ਵਿਚਾਰਾ ਕੰਮ ਕਰਦਾ ਸੀ। ਦੱਸੋ ਇਹ ਵੀ ਚੋਰ ਵਿਚਾਰੀ ਕਰਦੀ ਉਹਨਾਂ ਦੀ। ਉਹ ਕਹਿੰਦੇ ਗੱਡੀ ਲਾਓ, ਤੁਹਾਡੀ ਸਾਈਡ ਤੇ ਭੰਨ ਦਿਆਂਗੇ। ਇਸ ਤਰ੍ਹਾਂ ਉਹਨਾਂ ਦੇ ਉਹ ਏਦਾਂ ਕਰਦੇ। ਉਹਨਾਂ ਨੇ ਗੁੰਡੇ ਸਪੈਸ਼ਲ ਰੱਖੇ ਇਸੇ ਕੰਮ ਨੂੰ। ਹਾਂ, ਦੇਖ ਕੁੱਟਣ ਵਾਸਤੇ ਲੋਕ। ਜੀ ਬਿਲਕੁਲ। ਫਿਰ ਹੋ ਗਿਆ ਜੀ ਰਾਜੀਨਾਮਾ ਤੁਹਾਡਾ ਕਿ ਨਹੀਂ? ਨਹੀਂ, ਉਹ ਲਾਈਨ ਮੈਨੂੰ ਲੱਗਦਾ ਉਹਨਾਂ ਦੀ ਡ੍ਰੌਪ ਹੋ ਗਈ ਹੈ। ਇਹ ਹੁਣ ਦੱਸਿਆ ਨਹੀਂ ਵੀ 500 ਦੁਬਾਰਾ ਦੇਣਾ ਪਿਆ ਜਾਂ ਸਰ ਗਿਆ, ਕਿਉਂਕਿ ਕੈਮਰਾ ਉਹਨਾਂ ਨੇ ਕਿੱਥੇ ਦਿਖਾਉਣਾ। ਉਹ ਜੀ ਆਪਰੇਟਰ ਹੈ ਨਹੀਂ, ਉਹ ਜੀ ਏਦਾਂ ਆ, ਉਹ ਜੀ ਓਦਾਂ ਆ। ਉੱਥੇ ਤਾਂ ਏਦਾਂ ਬਹਾਨੇ ਬਾਜੀ ਜ਼ਬਾਨ ਤੇ ਰਹਿੰਦੀ। ਤੁਸੀਂ ਨਿਕਲੋ ਸਹੀ। ਇੱਕ ਤਾਂ ਉੱਥੇ ਮੌਤ ਦਾ ਡਰ ਉਦਾਂ ਰਹਿੰਦਾ। ਹਾਂਜੀ, ਐਕਸੀਡੈਂਟ ਨਾ ਹੋ ਜਾਏ, ਟ੍ਰੈਫਿਕ ਉਹਦੇ ਚਲੋ ਉਹਦੇ ਵਿੱਚ ਤਾਂ ਲੋਕਾਂ ਦਾ ਵੀ ਬਰਾਬਰ ਦਾ ਹੀ ਕਸੂਰ ਆ ਵੀ ਕਿੰਨਾ ਕੁ ਕਾਨੂੰਨ ਦੀ ਪਾਲਣਾ ਜਿਹੜੀ ਉਸ ਹਿਸਾਬ ਦੇ ਨਾਲ ਜਿਹੜੇ ਉਹ ਚਲਾਉਂਦੇ ਆ ਜਾਂ ਕਿੱਦਾਂ ਆ, ਹਨਾ ਵੀ ਉਹ ਸਾਰੀਆਂ ਚੀਜ਼ਾਂ ਵੀ ਆ। ਪਰ ਆ ਉੱਤੋਂ ਏਦਾਂ ਲੁੱਟ, ਇੰਨਾ ਜਿਹੜਾ ਉਹ ਧੱਕਾ। ਜਸਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੈਂ 2-3 ਗੱਲਾਂ ਕਰੀ ਜਾਂਦਾ। ਇੱਕ ਤਾਂ ਜਦੋਂ ਸਰਕਾਰ ਕੋਈ ਚੰਗਾ ਕੰਮ ਕਰਦੀ, ਉਹਦੀ ਸਿਫਤ ਕਰਨੀ ਫਰਜ਼ ਹੀ ਬਣਦਾ। ਜੇ ਵਿੱਚੋਂ ਗਲਤ ਕਰਦੇ ਤਾਂ ਭੰਡੋ ਵੀ। ਹਾਂਜੀ, ਕਹਿਣਾ ਚਾਹੀਦਾ। ਤੇ ਦੂਜਾ ਮੈਂ ਇੱਕ ਕਹਿਣਾ ਚਾਹੁੰਦਾ ਸੀ, ਰਾਜਕਾਨ ਜੀ, ਜਿਹੜਾ ਜਲੰਧਰ ਮਸਲਾ ਹੋਇਆ ਉਹ ਮਕਾਨ ਢਾਉਣ ਦਾ, ਪਰ ਇਸ ਸਰਕਾਰ ਦਾ ਆਪਾਂ ਕਸੂਰ ਨਹੀਂ ਕਹਿ ਸਕਦੇ। ਇਸ ਸਰਕਾਰ ਦਾ ਕਸੂਰ ਆ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਜੋ ਵੀ ਕੀਤਾ, ਉਹਨਾਂ ਨੂੰ ਚਾਹੇ ਬਿਜਲੀ ਕਨੈਕਸ਼ਨ ਦਿੱਤੇ ਆ, ਚਾਹੇ ਉਹਨਾਂ ਨੂੰ ਸੜਕਾਂ ਬਣਾਉਂਦੀ ਆ, ਦੇ ਆਰ ਰਿਸਪੋਂਸੀਬਲ। ਇਹ ਇੱਕ ਹੁਣ ਜਿਹੜਾ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦਾ ਆਰਡਰ ਆ, ਤੁਹਾਡਾ ਖਿਆਲ ਜੇ ਸਰਕਾਰ ਨਾ ਇਹ ਕੰਮ ਕਰਦੀ ਤੇ ਉਹਨਾਂ ਨੂੰ ਉੱਥੇ ਦੁਬਾਰਾ ਉਹਨਾਂ ਦੀ ਝਾੜ ਚੰਬਰਾ ਹੁੰਦੀ? ਇਹ ਪਹਿਲੀਆਂ ਸਰਕਾਰਾਂ ਜੋ ਕੀਤਾ ਗਲਤ ਕੰਮ ਕੀਤਾ, ਉਹਨਾਂ ਦਾ ਫਰਜ਼ ਬਣਦਾ ਸੀ ਜਦੋਂ ਉਹਨਾਂ ਨੂੰ ਬਿਠਾਇਆ, ਜਾਂ ਤਾਂ ਉਹਨਾਂ ਨੂੰ ਏਦਾਂ ਦੀ ਜਗ੍ਹਾ ਬਿਠਾਉਂਦੇ ਵੀ ਜਿੱਥੇ ਭਾਈ ਉਹ ਪਰਮਾਨੈਂਟ ਰਹਿ ਸਕਦੇ ਨਾ। ਜੇ ਆਪਾਂ ਇੱਕ ਐਗਜ਼ਾਮਪਲ ਹੈ, ਜੇ ਆਪਾਂ ਇਸ ਮੁਲਕ 'ਚ ਕਿਤੇ ਵੀ ਕੋਈ ਕੰਮ ਕਰਦੇ ਨਾ, ਜੇ ਅਨਲੀਗਲ ਆ ਤੁਹਾਨੂੰ ਪਤਾ ਡੰਡਾ ਵੀ ਚਾੜ ਦਿੰਦੇ ਨਾ। ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ, ਉਹ 'ਚ ਰੌਲਾ ਕੋਈ ਨਹੀਂ ਹੈ। ਇੱਕ ਲਾ ਸਾਰਿਆਂ ਵਾਸਤੇ ਸੇਮ ਹੈ। ਪਰ ਜਿਹੜਾ ਪੁਲਿਸ ਅਫਸਰ ਜਿਹੜਾ ਬੋਲਿਆ, ਉਹਨੂੰ ਸਸਪੈਂਡ ਕਰਕੇ ਸਜ਼ਾ ਹੋਣੀ ਚਾਹੀਦੀ ਆ।
ਜੀ ਬਾਕੀ ਜਿਹੜੇ ਗਰੀਬ ਲੋਕ ਹੈ, ਜਿਹੜੇ ਨਹੀਂ ਅਫੋਰਡ ਕਰ ਸਕਦੇ, ਉਹਨਾਂ ਨੂੰ ਸਰਕਾਰ ਨੂੰ ਕੋਈ ਨਾ ਕੋਈ ਇੰਤਜ਼ਾਮ ਕਰਕੇ ਦੇਣਾ ਚਾਹੀਦਾ। ਪਰ ਜਿਹੜੇ ਕੋਰਟਾਂ ਦੇ ਆਰਡਰ ਜਾਂ ਤਾਂ ਫਿਰ ਆਪਾਂ ਉਸ ਸੰਵਿਧਾਨ ਨੂੰ ਮੰਨੀਏ ਨਾ, ਬਿਲਕੁਲ ਹੀ ਨਾ ਮੰਨੀਏ, ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਲੋਕ ਵੀ ਹੈ ਨਾ। ਜੀ ਹੁਣ ਆ ਕੇ ਮੈਂ ਦੇਖਿਆ ਸਾਰੇ ਲੀਡਰ ਪੋਲਿਟਿਕਸ ਕਰਦੇ, ਪਰ ਦੈਟਸ ਰੋਂਗ। ਜੇ ਇਹ ਨਹੀਂ ਕੰਮ ਕਰਦੇ ਤਾਂ ਬਾਕੀ ਜਿਹੜਾ ਆਪਣੇ ਪਹਾੜੀ ਇਲਾਕੇ ਵਿੱਚ ਸਾਂਭ ਕੇ ਬੈਠੇ ਮਿਨਿਸਟਰ, ਤੁਹਾਡਾ ਖਿਆਲ ਹੈ ਫਿਰ ਉਹਨਾਂ ਨੂੰ ਛੱਡ ਦੇਣਾ, ਮਾਫ ਕਰ ਦੇਣਾ ਚੀਜ਼ ਨੂੰ? ਲਾ ਸਾਰਿਆਂ ਲਈ ਇੱਕੋ ਜਿਹਾ। ਦੂਜਾ ਮੈਂ ਇੱਕ ਗੱਲ ਹੋਰ ਐਡ ਕਰਨ ਚਾਹੁੰਦਾ ਜੀ, ਪਰ ਇਹ ਨਾ ਮੀਡੀਆ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਾ ਮਹੀਨੇ ਵਿੱਚ ਇੱਕ ਪ੍ਰੈਸ ਕਾਨਫਰੰਸ ਚਾਹੀਦੀ ਆ, ਜਿਹੜੇ ਲੋਕਾਂ ਦੇ ਅਧਿਕਾਰ ਆ, ਹੱਕ ਆ, ਉਹਨਾਂ ਦੀ ਜਾਣਕਾਰੀ ਦੇਣੀ ਚਾਹੀਦੀ, ਕਿੱਥੇ ਕਿੱਥੇ ਤੁਹਾਡੇ ਹੱਕ ਮਾਰੇ, ਤੁਸੀਂ ਅੜੋ। ਨੌਲੇਜ ਹੈ ਨਹੀਂ ਲੋਕਾਂ ਨੂੰ ਜੀ, ਨੌਲੇਜ ਜਿੱਥੇ ਗਲਤ ਹੈ ਰਿਸਪੌਂਸਿਬਿਲਿਟੀ ਵੀ ਚੱਕੋ, ਜਿੱਥੇ ਸਹੀ ਹੈ ਤਾਂ ਰਾਈਟ ਵੀ ਆਪਦੇ ਉਹਲੀ ਲੜੋ, ਸਾਰੇ ਇਕੱਠੇ ਹੋ ਲੜੋ ਜੀ। ਥੈਂਕ ਯੂ ਜਸਵੀਰ ਜੀ। ਐਜੂਕੇਸ਼ਨ ਦੀ ਬਹੁਤ ਵੱਡੀ ਲੋੜ ਆ। ਬਾਕੀ ਉਹ ਜੋ ਵੀ ਸਰਕਾਰ ਨੇ ਕੀਤਾ ਤੇ ਕੋਈ ਚੰਗਾ, ਹਰ ਵੀ ਆਪੋ ਆਪਣੀ ਸੋਚ ਹੈ, ਕੋਈ ਕਹਿੰਦਾ ਚੰਗਾ ਕੀਤਾ, ਕੋਈ ਕਹਿੰਦਾ ਮਾੜਾ ਕੀਤਾ ਨਾ। ਪਰ ਜੇ ਉਹ ਇਸੇ ਤਰ੍ਹਾਂ ਕਰਦੇ ਤੇ ਫਿਰ ਬਾਕੀ ਲੀਡਰਾਂ ਨੂੰ ਕਿਦਾਂ ਨੱਥ ਪਾਉਣਗੇ ਨਾ। ਜਿਹੜਾ ਅੱਜ ਰੌਲਾ ਪੈ ਰਿਹਾ ਅੰਮ੍ਰਿਤਸਰ ਵਿੱਚ 500 ਘਰ ਜੀ ਦੇਖਿਆ ਵੀ, ਉਹ ਸਾਰੇ ਜਿਹੜੇ ਨਜਾਇਜ਼, ਮੈਂ ਨਕੋਦਰ ਨੂੰ ਬਿਲੋਂਗ ਕਰਦਾ, ਨਕੋਦਰ ਦੇ ਜਾਂ ਮਿਊਨਿਸਪਲ ਕਮੇਟੀ ਦੇ ਵਿੱਚ ਇੰਨੀਆਂ ਉਹ ਵਕਫ-ਬੋਰਡ ਦੀ ਜਗ੍ਹਾ 'ਚ ਇੰਨੀਆਂ ਲੋਕਾਂ ਨੇ ਦੁਕਾਨਾਂ ਪਾਈਆਂ, ਤੇ ਜੇ ਉਹ ਲੰਘਣ ਨੂੰ ਜਗ੍ਹਾ ਨਹੀਂ ਉੱਥੇ ਨਾ, ਹੁਣ ਸ਼ਹਿਰ 'ਚ ਉਹ ਵੜ ਨਹੀਂ ਸਕਦਾ, ਢੋਣੀਆਂ ਪੈਣੀਆਂ, ਉਹ ਬਾਈਲਾ ਢੋਣੀਆਂ ਪੈਣੀਆਂ। ਜਦੋਂ ਕੋਰਟ ਰਾਟ ਕੀਤਾ ਢੋਣਾ ਪੈਣਾ ਉਹਨੂੰ। ਆਪਾਂ ਪ੍ਰਸ਼ਾਸਨ ਦੀ ਸਿਰਫ ਜਿਹੜੀ ਮੈਸੇਜ ਹੈ ਉਹ ਨਹੀਂ ਸਹੀ, ਪਰ ਜਿਹੜਾ ਉਹਦਾ ਹੱਕ ਹੈ ਉਹ ਕਰਦਾ, ਉਹ ਬਣਨਾ ਚਾਹੀਦਾ, ਚਾਹੇ ਉਹ ਗਰੀਬ ਹੈ ਅਮੀਰ, ਉੱਤੇ ਕੋਈ ਮਤਲਬ ਨਹੀਂ ਹੈ। ਪਰ ਜਦੋਂ ਤੁਸੀਂ ਗਲਤ ਕੰਮ ਆਪ ਹੀ ਕੀਤਾ ਨਾ, ਉਹ ਸਰਕਾਰਾਂ 3-4 ਕਿੰਨੀਆਂ ਸਰਕਾਰਾਂ ਬਦਲੀਆਂ, 10 ਸਾਲ ਅਕਾਲੀ ਰਿਹਾ, ਕਦੇ 5 ਸਾਲ ਕਾਂਗਰਸ ਸੀ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਜਦੋਂ ਦਾ ਉਹ ਅੱਜ ਦਾ ਨਹੀਂ ਕੰਮ ਸ਼ੁਰੂ ਹੋਇਆ, ਮੈਂ 2007 ਦਾ ਹੋਇਆ ਸ਼ੁਰੂ। ਜੀ ਥੈਂਕ ਯੂ ਜਸਵੀਰ ਜੀ। ਲੈਣੀ ਚਾਹੀਦੀ, ਆ ਕੇ ਬੋਲਣਾ ਨਹੀਂ ਚਾਹੀਦਾ, ਪੋਲੀਟੀਸ਼ੀਅਨਸ ਉਹਨਾਂ ਨੂੰ ਜ਼ਬਾਨ ਬੰਦ ਕਰ ਲੈਣੀ ਚਾਹੀਦੀ ਹੈ। ਮੈਂ ਆਮ ਆਦਮੀ ਦਾ ਸਪੋਰਟਰ ਨਹੀਂ ਹੈ, ਪਰ ਮੈਂ ਆਮ ਆਦਮੀ ਦਾ ਸਪੋਰਟਰ ਨਹੀਂ ਹੈ, ਪਰ ਜਿੱਥੇ ਉਹ ਸਹੀ ਆ ਉਹ ਸਹੀ ਆ, ਜਿੱਥੇ ਉਹ ਗਲਤ ਆ ਉਹਨਾਂ ਨੂੰ ਭੰਡਦੇ ਨਹੀਂ ਆ, ਉਹ ਗਲਤ ਆ। ਉਹ ਅਫਸਰ ਨੂੰ ਜੇ ਬਚਾ ਗਿਆ, ਫਿਰ ਮਾਨ ਸਰਕਾਰ ਦੀ ਬਹੁਤ ਵੱਡੀ ਬੇਈਮਾਨੀ ਆ। ਉਹ ਅਫਸਰ ਦੇ ਨੱਥ ਪੈਣੀ ਚਾਹੀਦੀ ਜਿਹੜਾ ਮਰ ਚੰਗਾ ਬੋਲਿਆ ਨਾ। ਹਾਂਜੀ ਥੈਂਕ ਯੂ। ਪੋਲੀਟੀਸ਼ੀਅਨ ਨਾ ਬੋਲਣ ਇਹ ਤਾਂ ਹੋ ਹੀ ਨਹੀਂ ਸਕਦਾ, ਉਹ ਵੀ ਅਜਿਹੇ ਦੇ ਮੌਕੇ ਤੇ ਨਾ ਬੋਲਣ ਇਹ ਹੋ ਹੀ ਨਹੀਂ ਸਕਦਾ ਵੀ ਇਹ ਚੁੱਪ ਜਿਹੜੇ ਉਹ ਰਹਿ ਜਾਣ। ਦੇਖੋ ਇਹ ਬਿਲਕੁਲ ਜਿਹੜਾ ਲਤੀਫਪੁਰ ਵਾਲਾ ਮਸਲਾ ਆ, ਇਹ ਵੀ ਬਹੁਤ ਭਖਿਆ। ਬਹੁਤ ਸਾਰੇ ਲੋਕਾਂ ਦੇ ਖਿਆਲਾਤ ਇਸ ਮਸਲੇ ਤੋਂ ਬਾਅਦ ਚੇਂਜ ਹੋਏ, ਜਾਂ ਉਹ ਜਿਹੜਾ ਕੋਈ ਵਿੱਚ ਵਿਚਾਲੇ ਸੀ, ਕੋਈ ਇੱਧਰ ਹੋ ਗਿਆ, ਕੋਈ ਉੱਧਰ ਹੋ ਗਿਆ, ਕੋਈ ਉਹਨਾਂ ਦਾ ਕਸੂਰ ਕੱਢਦਾ, ਕੋਈ ਸਰਕਾਰ ਦਾ। ਕਸੂਰ ਦੋਨਾਂ ਦੇ ਵਿੱਚ ਥੋੜਾ ਥੋੜਾ ਹੈਗਾ, ਪਰ ਇਹ ਆ ਵੀ ਠੰਡ ਦੇ ਵਿੱਚ ਇੱਦਾਂ ਤੁਸੀਂ ਅਚਾਨਕ ਇੱਦਾਂ ਕਰੋ, 10 ਮਿੰਟ ਇੰਨੀ ਗੰਦੀ ਸ਼ਬਦਾਵਲੀ ਜਿਹੜੀ ਵਰਤ ਕੇ ਜਿਹੜਾ ਉਹਨੇ ਉਹ ਕੰਮ ਕੀਤਾ ਆ, ਇਹ ਤਾਂ ਭਾਈ ਜਿਹੜਾ ਉਹ ਸੋਚਣ ਵਾਲੀ ਜਿਹੜੀ ਗੱਲ ਆ। ਚਾਹੇ ਉਹਨਾਂ ਨੂੰ ਤੁਸੀਂ ਬੇਘਰ ਕਰਨ ਲੱਗੇ ਹੋ ਵੀ ਉਹਨਾਂ ਦੀ ਨਹੀਂ ਵੀ ਥਾਂ, ਕੋਈ ਤਾਂ ਉਹਨਾਂ ਦੇ ਵਸੇਵੇਂ ਦੀ ਜਾਂ ਕੁਛ ਤਾਂ ਸਕੀਮ ਚਾਹੀਦੀ ਹੈ ਨਾ, ਵੀ ਉਸ ਤੋਂ ਪਹਿਲਾਂ ਕੀ ਜਿਹੜਾ ਉਹ ਕਰਨਾ ਹੈ। ਵੀ ਇੰਨੇ ਸਾਲਾਂ ਤੋਂ ਕੋਈ ਰਹਿ ਰਿਹਾ ਆ, ਉਹ ਜਿੱਦਾਂ ਉਹਨਾਂ ਨੇ ਕਿਹਾ ਵੀ ਪੁਰਾਣੀਆਂ ਸਰਕਾਰਾਂ ਨੇ ਆਪ ਸਾਰਾ ਕੁਛ ਜਿਹੜਾ ਉਹ ਕੀਤਾ, ਸਾਰਾ ਕੁਛ ਜਿਹੜਾ ਉਹ ਕੀਤਾ ਹਨਾ, ਪਰ ਇਹ ਸਰਕਾਰ ਜੇ ਚਾਹੁੰਦੀ ਸੀ ਵੀ ਇਹਨੂੰ ਹਟਾਉਣਾ ਆ ਤਾਂ ਕੋਈ ਹੋਰ ਰਾਹ ਵੀ ਵਰਤਿਆ ਜਾ ਸਕਦਾ। ਬਿਲਕੁਲ ਵੱਡੀ ਗੱਲ ਇਹ ਹੈ ਇਹਦੇ ਵਿੱਚ। ਨਹੀਂ ਦੇਖੋ ਗੱਲ ਇਹ ਹੈ, ਸੁਪਰੀਮ ਕੋਰਟ ਨੇ ਤਾਂ ਚੋਣ ਕਮਿਸ਼ਨ ਨੂੰ ਵੀ ਆਖਿਆ ਕਿ ਭਾਈ ਤੂੰ ਇਹਨਾਂ ਨੂੰ ਲਗਾਮ ਲਾ, ਜਿਹੜੀਆਂ ਪਾਰਟੀਆਂ ਨੂੰ ਫੰਡ ਮਿਲਦਾ। ਉਹ ਤਾਂ ਕਰਦਾ ਹੀ ਕੁਛ ਨਹੀਂ। ਉੱਥੇ ਸੁਪਰੀਮ ਕੋਰਟ ਕਿੱਥੇ ਗਈ ਹੈ ਨਾ। ਸੁਪਰੀਮ ਕੋਰਟ 'ਚ ਤਾਂ ਸਰਕਾਰ ਹੁਣ ਜੇ ਮੈਂ ਗੱਲਾਂ ਚੱਲ ਪਈਆਂ ਤਾਂ ਲੰਮੀਆਂ ਹੋ ਜਾਣਗੀਆਂ। ਸਰਕਾਰ ਦਾ ਕਾਨੂੰਨ ਮੰਤਰੀ ਸੁਪਰੀਮ ਕੋਰਟ ਨੂੰ ਕਲੀਜ਼ੀਅਮ ਦੇ ਮਾਮਲੇ 'ਚ ਕਹਿ ਰਿਹਾ ਕਿਰਨ ਰਜੀਜੂ। ਕੀ ਹੈ ਕਿਰਨ ਰਜੀਜੂ? ਇੱਕ ਮੰਤਰੀ ਹੈ, 5 ਸਾਲਾਂ ਬਾਅਦ ਸਰਕਾਰ ਨਾਲ ਰਹੀ ਕਿਰਨ ਰਜੀਜੂ। ਕੌਣ ਹੈ ਕਿਰਨ ਰਜੀਜੂ? ਉਹ ਕੋਲੀਜੀਅਮ ਦੇ ਮਸਲੇ 'ਚ ਸੁਪਰੀਮ ਕੋਰਟ ਨੂੰ ਕਹਿ ਰਿਹਾ ਵਾ ਏਦਾਂ ਨਹੀਂ ਏਦਾਂ ਸਾਡੇ ਹਿਸਾਬ ਨਾਲ ਤੁਸੀਂ ਸਾਡੇ ਹਿਸਾਬ ਨਾਲ ਉਹ ਮਤਲਬ ਸੁਪਰੀਮ ਕੋਰਟ ਦੀ ਜਿਹੜੀ ਸੋ ਕਾਲਡ ਇੰਡੀਪੈਂਡੈਂਸ ਆ, ਫਰੀडम ਉਹ ਕੀ ਆ ਉਹ। ਹਾਂ, ਦੂਜੀ ਗੱਲ ਇਹ ਹੈ ਕਿ ਤੁਸੀਂ ਜਿਹੜੀ ਗੱਲ ਕੀਤੀ ਨਜਾਇਜ਼ ਕਬਜ਼ੇ ਹੈਗੇ ਨੇ, ਇਹ ਸੱਚ ਹੈ, ਔਰ ਉਹ ਸਿਆਸੀ ਸ਼ਹਿ ਤੇ ਹੋਏ ਨੇ, ਇਹ ਵੀ ਸੱਚ ਹੈ। ਇਹਦੇ ਨਾਲ ਆਪਾਂ ਸਹਿਮਤ ਹੈ। ਜਿਹੜੀ ਤੁਸੀਂ ਕਹਿੰਦੇ ਪ੍ਰੈਸ ਕਾਨਫਰੰਸ ਵੋਟ ਲੈਣ ਦੇ ਲਈ ਜਿਹੜਾ ਉੱਥੇ ਦਾ ਕੋਈ ਲੋਕਲ ਤੋਂ ਲੈ ਕੇ ਐਮਐਲਏ ਤੱਕ ਵੀ ਇਹਨਾਂ ਨੂੰ ਰੱਖੋ, ਇਹਦੇ ਆਪਣੇ ਸਪੋਰਟਰ ਆ, ਜੇ ਠਾਤਾ ਤੇ ਸਾਡੀ ਵੋਟ ਜਿਹੜੀ ਟੁੱਟ ਜਾਣੀ ਆ, ਤੇ ਬਸ ਉਸੇ ਦੇ ਵਿੱਚ ਫਿਰ ਗਾਂ ਤੋਂ ਗਾਂ ਇੰਨੇ ਸਾਲਾਂ ਤੋਂ ਦਹਾਕੇ ਬਦਲ ਜਾਂਦੇ, ਪਤਾ ਹੀ ਨਹੀਂ ਲੱਗਦਾ। ਜੀ ਪਰ ਇੱਥੇ ਇੱਕ ਜਿਹੜੀ ਤੁਸੀਂ ਕਹਿੰਦੇ ਹੋ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ ਹੈ, ਲੋਕਾਂ ਨੂੰ ਅਧਿਕਾਰ ਮਿਲਣੇ, ਪਤਾ ਲੱਗਣਾ ਚਾਹੀਦਾ, ਇਹ ਵੀ ਗੱਲ ਸਹੀ ਹੈ। ਮੈਂ ਸਹਿਮਤ ਉਹਨਾਂ ਦੋਨਾਂ ਗੱਲਾਂ ਨਾਲ, ਪਰ ਮੈਂ ਇੱਕ ਗੱਲ ਨਾਲ ਸਹਿਮਤ ਨਹੀਂ ਗਾ ਕਿ ਬਈ ਸਰਕਾਰ ਨੂੰ ਉੱਥੇ ਕੀ ਕਰ ਸਕਦੀ ਸੁਪਰੀਮ ਕੋਰਟ ਦੇ ਮਸਲੇ 'ਚ। ਸਿਸਟਮ ਦੇ ਮੁਤਾਬਕ ਸਰਕਾਰ ਜਾਮਣਾ ਲੋਕਾਂ ਦੀ, ਸਰਕਾਰ ਲੋਕਾਂ ਦੀ ਜਾਮਣਾ ਕੋਰਟ ਦੇ ਵਿੱਚ ਕਿ ਬਈ ਇਹ ਲੋਕਾਂ ਦੀ ਚੁਣੀ ਹੋਈ ਇੱਕ ਧਿਰ ਆ, ਸੁਪਰੀਮ ਕੋਰਟ ਨੇ ਆਰਡਰ ਕਰਤਾ, ਹੁਕਮ ਪਾਸ ਕਰਤਾ, ਉਹ ਧਿਰ ਦਾ ਇਹ ਜਿਹੜਾ ਜ਼ਿੰਮੇਵਾਰੀ ਹੈ ਨੈਤਿਕ ਇਖਲਾਕੀ ਤੌਰ ਤੇ
ਕਿ ਉਹ ਜੋ ਸੁਪਰੀਮ ਕੋਰਟ ਦੇ ਆਰਡਰ ਤਾਂ ਫੋਲੋ ਨੂੰ ਕਰਨੇ ਪੈਣਗੇ ਕਿਉਂਕਿ ਇੱਕ ਸਰਕਾਰ ਨੂੰ ਕੀਤੇ ਹੋਏ ਆ, ਕਿ ਉਹ ਜਿਹਨੂੰ ਆਰਡਰ ਫੋਲੋ ਕੀਤੇ ਤੇ ਜਿਹੜਾ ਵਿਕਟਮ ਹੈ ਉਹਨੂੰ ਅਲਟਰਨੇਟ ਆਪਸ਼ਨ ਕੀ ਦਿੰਦੀ। ਹੁਣ ਵੀ ਤਾਂ ਸੰਘੇੜੇ ਹੋਣੀ ਗਏ ਨੇ ਨਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਆ ਜਿਹੜੇ ਜਗਤਾਰ ਸੰਘੇੜੇ ਹੋਣੀ, ਹੁਣ ਵੀ ਤੇ ਅੰਗੁਰਾਲ ਹੋਣੀ, ਸ਼ੀਤਲ ਅੰਗੁਰਾਲ ਗਿਆ ਹੀ ਆ, ਪੱਛਮੀ ਤੋਂ ਵਿਧਾਇਕ, ਪੂਰਬੀ ਜਲੰਧਰ ਪੂਰਬੀ ਤੋਂ ਵਿਧਾਇਕ ਹੁਣ ਵੀ ਤਾਂ ਗਿਆ ਹੀ ਹੈ। ਮਾਲਵਿੰਦਰ ਕੰਗ ਹੁਣ ਵੀ ਤਾਂ ਕਹਿ ਰਿਹਾ ਨਾ ਇਹਨਾਂ ਦਾ ਬੁਲਾਰਾ ਕਿ ਬਈ ਅਸੀਂ ਇਹਨਾਂ ਨੂੰ ਫਲੈਟ ਬਣਾ ਕੇ ਦਿਆਂਗੇ। ਤੁਸੀਂ ਉੱਥੇ ਕੀ ਕਰਦੇ ਹੋ, ਕਰ ਸਕਦੇ ਸੀ ਤੁਸੀਂ ਸੁਪਰੀਮ ਕੋਰਟ ਨੂੰ ਕਹਿ ਸਕਦੇ ਸੀਗੇ ਕਿ ਦਸੰਬਰ ਜਨਵਰੀ ਦਾ ਮਹੀਨਾ ਜੀ, ਅਸੀਂ ਇਹਨਾਂ ਨੂੰ ਜਿੰਨਾ ਚਿਰ ਕੋਈ ਹੋਰ ਆਪਸ਼ਨ ਨਹੀਂ ਕਰ ਸਕਦੇ ਉਹਨਾਂ ਚਿਰ ਅਸੀਂ ਇਹਨਾਂ ਤੋਂ ਘਰ ਖਾਲੀ ਨਹੀਂ ਕਰਾ ਸਕਦੇ। ਠੀਕ ਹੈ, ਡਿਮੋਲੇਸ਼ਨ ਕਰ ਦਿਓ ਉਹਨਾਂ ਨੂੰ, ਪਰ ਫਲੈਟਾਂ ਦਾ ਕੋਈ ਸਿਰ ਤੇ ਛੱਤ ਤਾਂ ਰੱਖੋ ਨਾ। ਛੋਟੇ ਛੋਟੇ ਬਾਲ ਸੀਗੇ, ਮਤਲਬ ਹੁਣ ਰਾਜ ਕਰਨਵੀਰ ਸਿੰਘ ਜੀ, ਮੈਂ ਜਾਂ ਤੁਸੀਂ ਉਹ ਸੁਪਰੀਮ ਕੋਰਟ ਨਹੀਂ ਜਾ ਸਕਦੇ, ਜਿੱਥੇ ਸਰਕਾਰ ਨੂੰ ਡਾਇਰੈਕਸ਼ਨ ਹੈ ਅਸੀਂ ਨਹੀਂ ਜਾ ਸਕਦੇ, ਸਾਡੇ ਬੰਨਿਓ ਸਰਕਾਰ ਖੜੀ ਹੈ। ਜੀ ਜੀ ਇਵੈਂਚੁਅਲੀ ਜੀ। ਅਗਲੇ ਆਪਣੇ ਕਾਲਰ ਨੇ ਰਾਜ ਜੀ, ਸਤਿ ਸ਼੍ਰੀ ਅਕਾਲ। ਰਾਜ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ। ਹਾਂਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਭਾਈ ਮੈਂ ਸਿਰਫ ਇੱਕ ਤਾਂ ਪੁੱਛਣਾ ਚਾਹੁੰਦਾ, ਜਿਹੜਾ ਲਾਡੋ ਵਾਲਾ ਟੋਲ ਪਲਾਜ਼ਾ ਹੈਗਾ ਵੀ ਕਿੰਨੀ ਤਰੀਕ ਤੱਕ ਹੈਗੀ ਵੈਲਿਡਿਟੀ ਇਹਨਾਂ ਦੀ? ਜਿੱਦਾਂ ਰੋਡ ਦਾ ਨਾਂ ਦੱਸੋ ਜੀ, ਇਹ ਲਾਡੋ ਵਾਲਾ ਇਹ ਨਹੀਂ ਪਤਾ ਲੱਗਣਾ। ਨਹੀਂ, ਲਾਡੋ ਵਾਲਾ ਟੋਲ ਪਲਾਜ਼ਾ ਜਿਹੜਾ ਹੈਗਾ ਲੁਧਿਆਣੇ, ਆਪਣੇ ਲੁਧਿਆਣੇ ਦੇ ਫਲੋਰ ਨੂੰ ਜਾਈਏ ਨਾ ਆਪਾਂ, ਰਸਤੇ 'ਚ ਪੈਂਦਾ ਆ। ਹਾਂਜੀ, GT ਰੋਡ ਤੇ। ਹਾਂਜੀ, ਉਹਦੇ ਬਾਰੇ ਪੁੱਛਣਾ ਸੀ ਵੀ ਉਹਨਾਂ ਦੀ ਵੈਲਿਡਿਟੀ ਕਦੋਂ ਤੱਕ ਹੈਗੀ ਐਕਸਚੇਂਜ? ਠੀਕ ਹੈ, ਦੱਸ ਦਿੰਨੇ ਜੀ, ਉਹਦੀ ਵੀ ਦੱਸ ਦਿਆਂਗੇ, ਲੱਭਦੇ ਆ ਜੀ, ਦੱਸਦੇ ਆ। ਹਾਂਜੀ, ਮੈਂ ਐਕਚੁਅਲੀ ਕਾਫੀ ਵਾਰ ਜਿੱਦਾਂ ਫੇਸ ਕੀਤੀ ਪ੍ਰੋਬਲਮ, ਜਿੱਦਾਂ ਮੈਂ 2 ਸਾਲ ਪਹਿਲਾਂ ਵੀ ਜਦੋਂ ਮੈਂ ਗਿਆ, ਠੀਕ ਹੈ, ਮੈਂ ਆਨਲਾਈਨ ਟਰੈਕਿੰਗ 'ਚ ਪਾਇਆ, ਆਪਣਾ ਬੈਂਕ ਅਕਾਊਂਟ ਨੰਬਰ ਦਿੱਤਾ ਸੀਗਾ। ਓਕੇ। 3-4 ਵਾਰ ਏਦਾਂ ਹੋਇਆ ਵੀ ਜਿੱਦਾਂ ਗੱਡੀ ਕੋਈ ਹੋਰ ਲੈ ਕੇ ਤੇ ਅਕਾਊਂਟ 'ਚ ਮੇਰੇ ਪੈਸੇ ਕੱਟੇ ਜਾਂਦੇ ਸੀ। ਅੱਛਾ, ਇਹ ਵੀ ਧਾਂਦਲੀ ਚੱਲਦੀ ਆ। ਕੋਲ ਸੀ ਉਹਨਾਂ ਨੂੰ ਕਰਦਾ ਸੀ, ਗੱਡੀ ਤਾਂ ਮੈਂ ਘਰੇ ਹੈਗੀ ਆ ਤੇ ਪੈਸੇ ਤੁਸੀਂ ਮੇਰੇ ਅਕਾਊਂਟ 'ਚ ਕੱਟੀਆਂ ਨੇ, ਪਰ ਉਹ ਜਿੱਦਾਂ ਮੰਨਦੇ ਨਹੀਂ ਸੀ, ਕਹਿ ਲਓ, ਸੋ ਕੋਈ ਸੁਣਵਾਈ ਹੈ ਨਹੀਂ। ਤੁਸੀਂ ਅਕਾਊਂਟ ਫਾਸਟੈਗ ਦਾ ਦਿੱਤਾ ਵਾ, ਅਟੈਚ ਸੀਗਾ ਤੁਹਾਡਾ, ਜਾਂ ਤੁਸੀਂ ਡਾਇਰੈਕਟ ਦੇਤਾ ਉਹਨਾਂ ਨੂੰ? ਫਾਸਟੈਗ ਵਾਲਾ ਆਨਲਾਈਨ ਕੀਤਾ, ਉਹ 'ਚ ਬੈਂਕ ਅਕਾਊਂਟ ਅਟੈਚ ਕੀਤਾ ਸੀ, ਪੈਸੇ ਆਪਣੇ ਆਪ। ਉਹ ਅੱਛਾ, ਜੀ ਜੀ ਜੀ। ਉਹ ਨਾ ਕਰੋ, ਉਹਦਾ ਨਾ ਕਰੋ ਤੁਸੀਂ, ਜੇ ਕੋਸ਼ਿਸ਼ ਉਹ ਨਾ ਕਰੋ ਤੁਸੀਂ। ਇਹਦਾ ਦੱਸਦੇ ਜਾਈਏ, ਜਿਹੜਾ ਲਾਡੋ ਵਾਲਾ ਨਾ, ਇਹ ਨੈਸ਼ਨਲ ਹਾਈਵੇ ਦੇ ਅੰਡਰ ਆਉਂਦਾ ਹੈ। ਹਾਂਜੀ, ਇਹ ਜਿਹੜਾ ਸਟ੍ਰੈਚ ਪਾਣੀਪਤ ਜਲੰਧਰ ਦੇ ਅੰਡਰ ਜਿਹੜਾ ਉਹਦੇ ਅੰਡਰ ਜਿਹੜਾ ਇਹ ਮੰਨਿਆ ਜਾਂਦਾ ਆ। ਅਜੇ ਤਾਂ ਰਿਵੀਜ਼ਨ ਹੋਣੀ ਹੈ ਜੀ 2023 ਚ, 30 ਅਗਸਤ ਨੂੰ ਕਹਿੰਦੇ ਵੀ ਸ਼ਾਇਦ ਪ੍ਰਾਈਸ ਹੋਰ ਵੱਧ ਜਾਵੇ, ਇਹਦਾ ਪਤਾ ਨਹੀਂ ਜੀ ਕਦੋਂ ਮੁੱਕਣਾ ਜੋ। ਆਪਾਂ ਇੱਥੇ ਸਟੇਟ ਹਾਈਵੇ ਦੀ ਗੱਲ ਕਰ ਰਹੇ ਹਾਂ ਹੋਰ ਜ਼ਿਆਦਾ। ਹਾਂਜੀ ਜੀ ਜੀ ਜੀ। ਸੋ ਉਹਦੇ ਲਈ ਤੁਸੀਂ ਇਹ ਕਰ ਸਕਦੇ ਹੋ, ਆਪਦਾ ਜਿਹੜਾ ਅਕਾਊਂਟ ਆ ਉਹਨੂੰ ਡੀਐਕਟੀਵੇਟ ਕਰੋ, ਜਿਹੜਾ ਤੁਸੀਂ ਅਟੈਚ ਕੀਤਾ ਹੈ ਫਾਸਟੈਗ ਦੇ ਨਾਲ, ਉਹਨੂੰ ਵੈਸੇ ਰੀਚਾਰਜ ਕਰ ਲਓ, ਕ੍ਰੈਡਿਟ ਕਾਰਡ ਤੋਂ ਕਰ ਲਓ, ਇੰਡੀਅਨ ਉਧਰ ਦਾ ਕ੍ਰੈਡਿਟ ਕਾਰਡ ਤੁਹਾਡੇ ਕੋਲ, ਡੈਬਿਟ ਕਾਰਡ ਵੀ ਹੋਣਾ। ਅਕਾਊਂਟ ਕਦੇ ਨਾ ਅਟੈਚ ਕਰੋ, ਕਿਸੇ ਐਪ ਨਾਲ ਅਕਾਊਂਟ ਅਟੈਚ ਨਾ ਕਰੋ ਜੇ ਸਰਦਾ ਤਾਂ। ਜੀ, ਥੈਂਕ ਯੂ ਰਾਜ ਜੀ। ਇਹ ਵੀ ਦੇਖੋ ਕਦੀ ਨਵੇਂ ਤਰ੍ਹਾਂ ਦੀ ਲੁੱਟ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਇਹਦਾ ਮਤਲਬ ਲੋਕੀ ਫਿਰ ਫਾਸਟੈਗ ਵੀ ਚੋਰੀ ਕਰ ਲੈਂਦੇ ਹੋਣੇ ਲੋਕਾਂ ਦੇ। ਹਾਂਜੀ ਹਾਂਜੀ, ਬਹੁਤ ਕੁਝ ਹੁੰਦਾ। ਉਹ ਜਿਹੜੀ ਹੁਣ ਤੁਸੀਂ ਦੇਖੋ ਵੀ ਜਦੋਂ ਇਹ ਟੋਲ ਪਲਾਜ਼ੇ ਬਣਾਏ ਜਾਂਦੇ, ਗੱਡੀ ਸੇਲ ਕਰ ਦਿਓ ਨਾ ਤੁਸੀਂ, ਫਾਸਟੈਗ ਲਾਉਣਾ ਜ਼ਰੂਰੀ ਹੈ। ਭਜਾਈ ਅਗਲਾ ਫਿਰ ਖਾਤੇ 'ਚ ਥੋੜੇ ਕੱਟੇ ਜਾਣਗੇ, ਕੀ ਕਰੋਗੇ ਤੁਸੀਂ? ਜੇ ਇਦਾਂ ਲਿੰਕ ਹੋਇਆ ਫਿਰ ਹੁਣ ਰੈਸਟ ਏਰੀਆ ਉੱਥੇ ਕੋਈ ਨਹੀਂ ਹੁੰਦਾ। ਕਈ ਏਰੀਆ ਅੱਧਾ ਪੌਣਾ ਘੰਟਾ ਜਾਮ ਲੱਗਾ ਰਹਿੰਦਾ ਉੱਥੇ, ਰੁਕਣ ਨੂੰ ਕੋਈ ਨਹੀਂ, ਪੈਸੇ ਤੁਸੀਂ ਅਗਰਾਈ ਜਾਂਦੇ, ਧੱਕਾ ਹੀ ਜਿਹੜਾ ਉਹ ਪੂਰਾ ਚੱਲੀ ਜਾਂਦਾ। ਬੂਟਾ ਸਿੰਘ ਜੀ। ਹਾਂਜੀ, ਰਾਜਕਰਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਉਹ ਮਾਮਸ ਵੀਕ ਦਾ ਗਾਣਾ ਹੈ, ਇੱਕ ਨੂੰ ਕੀ ਰੋਣੀ ਇੱਥੇ ਊਤ ਗਿਆ ਸਾਰਾ ਆਵਾ, ਕੌਣ ਕਿਸੇ ਨੂੰ ਸਮਝਾਵੇ ਜੀ। ਹਾਂਜੀ, ਤੇ ਉਹਦੇ 'ਚ ਜਿਵੇਂ ਹੁਣ ਤੁਸੀਂ ਗੱਲਾਂ ਕਰਦੇ ਸੀਗੇ ਵੀ ਪਹਿਲਾਂ ਤਾਂ ਚਲ ਆਪਾਂ ਆਹ ਗੱਲ ਤਾਂ ਹੀ ਕਰ ਲੈਂਦੇ ਵੀ ਜਿਹੜੇ ਘਰਾਂ ਵਾਲੀ ਹਨਾ, ਇਹ ਵੀ ਨਾ, ਜੇ ਪਿੰਡਾਂ 'ਚ ਰੋਕਿਆ ਤਾਂ ਪੰਚਾਇਤ ਦੇ ਸਰਪੰਚ ਨਾਲ ਸੂਤ ਸੀਗੀ ਤੇ ਉਹਦੀ MLA ਮੰਤਰੀ ਨਾਲ ਸਾਰਿਆਂ ਨਾਲ ਸੂਤ ਸੀ ਹਨਾ, ਤੇ ਜਿਹੜਾ ਸ਼ਹਿਰਾਂ 'ਚ ਰੋਕਿਆ ਉਹ ਕੌਂਸਲਰਾਂ ਦੀ ਤੇ ਮੰਤਰੀਆਂ ਦੀ ਸੂਤ ਸੀਗੀ, ਇਸ ਕਰਕੇ ਰੋਕੇ ਆ। ਤੇ ਇਹਨਾਂ ਨੂੰ ਨੋਟਿਸ ਵੀ ਦਿੱਤਾ ਸੀ, ਤੇ ਇਹ ਜਾਣ ਕੇ ਨਾ ਮਸਲੇ ਸ਼ਹਿ ਤੇ ਸੀਗੇ, ਪਰ ਉਹ ਜਿਹੜਾ ਥਾਣੇਦਾਰ ਨੇ ਕੰਮ ਕੀਤਾ ਉਹਨੇ ਬਹੁਤ ਮਾੜਾ ਕੰਮ ਕੀਤਾ। ਤੇ ਗੌਰਮੈਂਟ ਨੂੰ ਵੀ ਚਾਹੀਦਾ ਵੀ ਉਹਨਾਂ ਨੂੰ ਭਾਈ, ਉਹਨਾਂ ਨੂੰ ਪੁੱਛਦੇ ਪਹਿਲਾਂ ਵੀ ਦੱਸੋ ਤੁਸੀਂ ਭਾਈ ਜੇ ਰਹਿਣਾ ਤੇ ਉਹ ਕਿਸ਼ਤਾਂ ਤੇ ਘਰ ਰੱਖ ਲਓ ਜਾਂ ਕੋਈ ਇਹਦੀ ਕੀਮਤ ਦਿਓ, ਜੇ ਤੁਸੀਂ ਇੱਕੋ ਪੇਮੈਂਟ ਕਰ ਸਕਦੇ ਇੱਕ ਵਾਰੀ ਕਰ ਦਿਓ, ਜੇ ਤੁਸੀਂ ਕਿਸ਼ਤਾਂ ਦੇ ਸਕਦੇ ਕਿਸ਼ਤਾਂ 'ਚ 5 ਸਾਲਾਂ ਦੀ ਲਿਮਟ ਮੰਨ ਲੈਂਦੇ ਵੀ 5 ਸਾਲਾਂ 'ਚ ਦੇ ਦਿਓ, ਜ਼ਿਆਦਾ ਨਹੀਂ, ਕਿਉਂ ਤੁਹਾਨੂੰ ਜੇ ਕਾਲੀ ਆ ਕੇ ਜਾਂ ਕਾਂਗਰਸ ਉਹਨਾਂ ਨੇ ਫੇਰ ਉਹੀ ਦਾ ਖੇਡਣਾ ਵੀ ਤੁਸੀਂ ਭਾਈ ਇਹ 5 ਸਾਲਾਂ 'ਚ ਪੈਸੇ ਦੇ ਦਿਓ, ਨਾਲੇ ਗੌਰਮੈਂਟ ਦਾ ਖਜ਼ਾਨਾ ਭਰਿਆ ਜਾਂਦਾ ਤੇ ਨਾਲੇ ਇਹ ਕੰਮ ਨਾ ਹੁੰਦਾ। ਤੇ ਦੂਜਾ ਨੰਬਰ ਇਹ ਆ ਜੀ ਵੀ ਵੇਖੋ
ਆ ਟੂਲ ਪਲਾਜ਼ਿਆਂ ਦੇ ਉਹਨਾਂ ਦੇ ਤਾਂ ਹਰੇਕ ਲੀਡਰ ਦੇ ਰੱਖੇ ਆ ਤੇ ਹਰੇਕ ਸਰਪੰਚ ਦੇ ਗੁੰਡੇ ਰੱਖੇ ਆ ਤੇ ਉਹ ਜਿਹੜਾ ਉਹਨਾਂ ਨੇ ਤਾਂ ਕਰਨਾ ਹੀ ਕਰਨਾ। ਉਹ ਤਾਂ ਗੱਲ ਨਹੀਂ ਕਿਸੇ ਦੀ ਸੁਣਦੇ, ਉਹ ਤਾਂ ਦਾਲੇ ਹੋ ਜਾਂਦੇ ਉਦੋਂ ਹੀ ਜੀ। ਭਲੇ ਮਾਨਸ ਬੰਦੇ ਨੂੰ ਕੰਮ ਖਰਾਬ ਹੋ ਜਾਂਦਾ ਹਨਾ। ਕਿਸੇ ਮਹਿਕਮੇ ਜਾਂਦੇ ਰਹੋ, ਕਿਤੇ ਜਾਂਦੇ ਰਹੋ। ਹਾਂਜੀ। ਤੇ ਦੂਜਾ ਨੰਬਰ ਹੈ ਵੀ ਜਿਹੜਾ ਭਾਈ NRI ਦਾ ਮਸਲਾ ਸੀ, ਵੇਖੋ ਅੱਜ ਉਹ ਮਿੰਟੂ ਗੁਰਸਰੀਆ ਜੀ ਵੀ ਦੱਸੀ ਜਾਂਦੇ ਸੀ ਇਹ ਗੋਲੀ ਕਿਹਨੇ ਪਹਿਲਾਂ ਚਲਾਈ। ਜਦੋਂ ਕਿਸੇ ਦੇ ਘਰੇ ਹੀ ਆਣ ਵੜਿਆ, ਗੋਲੀ ਦਾ ਮਸਲਾ ਕੀ ਪਹਿਲਾਂ ਚਲਾਤੀ ਚਾਹੇ ਮਗਰੋਂ ਚਲਾਤੀ, ਉਹਨੇ ਆਪਦੀ ਪ੍ਰੋਟੈਕਸ਼ਨ ਤਾਂ ਕਰਨੀ, ਉਹਨੇ ਫਿਰ ਕਾਹਦੇ ਤੇਲੇ ਸੰਤ ਲਿਆ। ਇੱਥੇ ਤਾਂ ਜੇ ਕਿਸੇ ਦੇ ਘਰੇ ਆ ਜੇ ਪ੍ਰਾਈਵੇਟ ਪ੍ਰਾਪਰਟੀ 'ਚ, ਅਗਲਾ ਭਾਵੇਂ ਮਾਰ ਦੇਵੇ, ਉਹਦੇ ਕੋਲ ਨਹੀਂ ਬਣਦਾ ਵੀ ਇਹ ਬੰਦਾ ਇੰਟਰ ਕਰੇ। ਤੇ ਉੱਥੇ ਆਹ ਗੁੰਡਾ ਕਰਦੇ ਉਹਨਾਂ ਨੂੰ ਇਨਸਾਫ ਨਹੀਂ। ਉਹ SSP ਨੇ ਪੈਸੇ ਖਾਦੇ ਤੇ ਸਰਕਾਰ ਦੇ ਕਿਸੇ ਦੀ ਬੰਦੇ ਦੀ ਸਿਫਾਰਿਸ਼ ਆ, ਉਹਨਾਂ ਨੂੰ ਵਿਚਾਰਿਆਂ ਨੂੰ ਇਨਸਾਫ ਨਹੀਂ ਮਿਲਦਾ। ਕਿਸੇ ਦਾ ਪ੍ਰੋਗਰਾਮ ਗਲਤ ਕਰਨ ਦਾ, ਕੋਈ ਦਖਲਅੰਦਾਜ਼ੀ ਦੇਣ ਦਾ, ਕੋਈ ਗੁੰਡਾਗਰਦੀ ਕਰਨ ਦਾ ਕੋਈ ਅਧਿਕਾਰ ਹੈ ਕਿਸੇ ਨੂੰ? ਅਗਲੇ ਤਾਂ ਡਰਦੇ ਵੀ ਭਾਈ ਗੈਂਗਸਟਰ ਪੈਸੇ ਫਿਰਦੇ, ਲੁੱਟ ਕੇ ਕਿੰਨਾ ਕੋਈ ਲੈ ਜੇ। ਜੀ ਜੀ ਥੈਂਕ ਯੂ। ਫਿਰ ਜਦੋਂ ਇਧਰੋਂ ਆਵਾਜ਼ ਜਾਣੀ ਨਾ ਵੀ ਭਾਈ ਉੱਥੇ ਜਾ ਕੇ ਪ੍ਰੋਗਰਾਮ ਕਰਨੇ ਬੰਦ ਕਰੋ, ਏਦਾਂ ਨਾ ਕਰੋ, ਖਰਚਾ ਨਾ ਕਰੋ, ਇਹ ਨਾ ਕਰੋ, ਫਿਰ ਕਹਿਣਾ ਜੀ ਉਹਦੇ ਪ੍ਰਤੀ ਜਿਹੜੇ ਇੱਥੇ ਬਾਹਰ ਵਾਲੇ ਬੈਠੇ ਆ ਉਹ ਦਗਾ ਕਮਾਉਂਦੇ ਆ, ਪ੍ਰੋਪੇਗੈਂਡਾ ਧੱਕਾ ਤੇ ਹੁਣ ਸ਼ਰੇਆਮ ਤੁਸੀਂ ਦੇਖੋ ਵੀ ਕਿੱਦਾਂ ਜਿਹੜਾ ਉਹ ਹੋ ਰਿਹਾ ਆ। ਹੁਣ ਤੁਸੀਂ ਦੇਖੋ ਵੀ ਚਾਹੀਦੀ ਤਾਂ ਵੈਸੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਵੀ ਹੋ ਸਕਦਾ ਵੀ ਮੁੱਖ ਮੰਤਰੀ ਸਾਹਿਬ ਲਤੀਫਪੁਰੇ ਦੇ ਉੱਤੇ ਵੀ ਕਰ ਦਿੰਦੇ, ਦੱਸ ਦਿੰਦੇ ਵੀ ਅਸੀਂ ਚਲੋ ਹੁਣ ਗਲਤੀ ਹੋ ਗਈ ਆ ਤੇ ਅਸੀਂ ਆਹ ਚੀਜ਼ ਕਰਨ ਦਾ ਜਿਹੜਾ ਉਹ ਜਾ ਰਹੇ ਆ। ਇਹ ਕੋਈ ਪਹਿਲੀ ਸਰਕਾਰ ਥੋੜੀ ਹੋਣੀ ਸੀ ਜਿਹਨੇ ਸੁਪਰੀਮ ਕੋਰਟ ਦੇ ਸਿੱਧੇ ਆਦੇਸ਼ ਨਹੀਂ ਮੰਨੇ। ਹਨਾ ਵੀ ਬਥੇਰੀਆਂ ਸਰਕਾਰਾਂ ਇਹ ਇਹਨਾਂ ਚੋਂ ਹੀ ਹੋਣੇ ਆ ਕਈ। ਹੁਣੇ ਰੀਸੈਂਟਲੀ ਤੁਸੀਂ ਦੇਖ ਲਓਗੇ ਪੁਰਾਣੇ ਤਾਂ ਉੱਥੇ ਪਤਾ ਲੱਗ ਜਾਣਾ ਆ। ਜਿਹੜੇ ਚੀਫ ਜਸਟਿਸ ਆਫ ਇੰਡੀਆ ਉਹ ਪਤਾ ਨਹੀਂ ਕਿੰਨੀ ਇਹਦੀ ਕਹਿ ਹਟੇ ਆ ਵੀ ਭਾਈ ਕੰਟੈਂਪਟ ਹੀ ਬੜੇ ਵੀ ਕਾਨੂੰਨ ਦੀਆਂ ਉਲੰਘਣਾਵਾਂ ਜਿਹੜੀਆਂ ਇੰਨੀਆਂ ਇਹ ਇਕੱਠੇ ਹੀ ਸੱਚੇ ਵਕਤ ਬਣ ਗਏ ਅਚਾਨਕ ਉਸ ਚੀਜ਼ ਦੇ ਵੀ ਅਸੀਂ ਸੁਪਰੀਮ ਕੋਰਟ ਨੇ ਜਿਹੜਾ ਜੀ ਉਹ ਕਹਿਤਾ। ਸੁਪਰੀਮ ਕੋਰਟ ਤੇ ਹੋਰ ਵੀ ਬਹੁਤ ਕੁਝ ਕਹਿੰਦੀ ਹੋਣੀ ਕਿੰਨੀਆਂ ਸਰਕਾਰਾਂ ਨੂੰ ਫਟਕਾਰਾ। ਮੋਦੀ ਸਰਕਾਰ ਨੂੰ ਨਾ ਜੇ ਤੁਸੀਂ ਲਿਸਟ ਕੱਢ ਕੇ ਦੇਖੋ, ਕਿਸੇ ਦਿਨ ਆਪਾਂ ਰਿਪੋਰਟ ਜਾਂ ਪ੍ਰੋਗਰਾਮ ਹੀ ਕਰ ਦਿਆਂਗੇ। ਇੱਕ ਜਸਟਿਸ ਆਏ ਸੀ, ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ। ਉਹਨਾਂ ਨੇ ਇੰਨੀਆਂ ਫਟਕਾਰਾਂ ਪਾਈਆਂ ਇਹਨਾਂ ਨੂੰ, ਪੈਗਾਸਸ ਦੇ ਮਸਲੇ ਤੇ, ਰਫੇਲ ਦੇ ਮਸਲੇ ਤੇ, ਰਮੰਨਾ ਤਾਂ ਨਹੀਂ ਸ਼ਾਇਦ ਉਹਨਾਂ ਦਾ, ਹਾਂਜੀ, ਤੇ ਦਿੱਲੀ ਹਿੰਸਾ ਦੇ ਮਸਲੇ ਤੇ, ਬਲਡੋਜ਼ਰ ਦੇ ਬਲਡੋਜ਼ਰ ਯਾਦ ਆ ਗਿਆ ਲਤੀਫਪੁਰੇ ਤੋਂ, ਬਲਡੋਜ਼ਰ ਦੇ ਮਸਲੇ ਤੇ ਇੱਕ ਵੀਡੀਓ ਵੀ ਬੜੀ ਘੁੰਮੀ ਹੈ। ਉਹ ਜਿਹੜਾ ਪੁਲਿਸ ਵਾਲੇ ਨੂੰ ਜੱਜ ਸਾਹਿਬ ਕਹਿ ਰਹੇ ਆ ਵੀ ਤੂੰ ਉੱਥੇ ਭਾਜਪਾ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਵਾ, ਤੂੰ ਇੱਕ ਗਰੀਬ ਦਾ ਘਰ ਢਾਹ ਰਿਹਾ ਵਾ। ਹੈ ਹੀ ਨਹੀਂ, ਹਮਦਰਦੀ ਹੈ ਹੀ ਨਹੀਂ। ਉਹ ਹੈ ਨਹੀਂ ਵੀ ਤੁਸੀਂ ਲੋਕਾਂ ਦੇ ਪਬਲਿਕ ਸਰਵੈਂਟ ਆ। ਇਹ ਤਾਂ ਭੁੱਲ ਹੀ ਗਏ, ਪਬਲਿਕ ਕਿੰਗ ਬਣੇ ਫਿਰਦੇ ਆ। ਹਾਂਜੀ, ਪਬਲਿਕ ਕਿੰਗ। ਸੋ ਮੁੱਖ ਮੰਤਰੀ ਨੂੰ ਜਿਵੇਂ ਤੁਸੀਂ ਯਾਦ ਕੀਤਾ ਨਾ, ਮੁੱਖ ਮੰਤਰੀ ਸਾਹਿਬ ਨੂੰ ਤਾਂ ਚਾਹੀਦਾ ਸੀ ਜੀਰੇ ਵਾਲੀ ਫੈਕਟਰੀ ਤੇ ਵੀ ਕੁਝ ਉੱਥੇ ਵੀ ਧਰਨਾ ਸੁੱਟੀ ਜਾਈ ਜਾ ਰਿਹਾ। 40 ਪਿੰਡਾਂ ਦੀਆਂ ਜ਼ਿੰਦਗੀਆਂ ਦਾ ਮਸਲਾ। ਹੁਣ ਸਾਡਾ ਕੀ ਨੁਕਸ ਆ? ਸਾਡੇ ਚ ਨੁਕਸ ਨਹੀਂ ਅਸਲ ਦੇ ਵਿੱਚ ਅਸੀਂ ਕਿਸੇ ਬੰਦੇ ਨਾਲ ਜੁੜੇ ਹੋਏ ਹਾਂ ਜਜ਼ਬਾਤੀ ਤੌਰ ਤੇ। ਸਾਨੂੰ ਚੰਗਾ ਲੱਗਦਾ, ਪਹਿਲਾਂ ਸਾਨੂੰ ਬਾਦਲ ਚੰਗਾ ਲੱਗਦਾ ਰਿਹਾ, ਮੁੜ ਕੇ ਅਸੀਂ ਕੈਪਟਨ ਚੰਗਾ ਲੱਗਦਾ ਰਿਹਾ ਸਾਨੂੰ, ਹੁਣ ਸਾਨੂੰ ਭਗਵੰਤ ਮਾਨ ਚੰਗਾ ਲੱਗਦਾ। ਪਰ ਇਖਲਾਕੀ ਤੌਰ ਤੇ ਚਲੋ ਟੋਲ ਪਲਾਜ਼ਾ ਬੰਦ ਕਰਤਾ, ਸ਼ਾਬਾਸ਼ ਹੈ, ਚੰਗੀ ਗੱਲ ਹੈ, ਚੰਗੀ ਗੱਲ ਆ। ਪਰ ਤੁਸੀਂ ਗੁਜਰਾਤ ਚ ਕਰੋੜਾਂ ਦੇ ਇਸ਼ਤਿਹਾਰ ਰੋੜ ਆਏ ਆ, ਤੁਹਾਨੂੰ ਜੀਰੇ ਦਾ ਧਰਨਾ ਨਹੀਂ ਦਿੰਦਾ, ਤੁਹਾਨੂੰ ਬਹਿਬਲ ਕਲਾਂ ਦਾ ਮੋਰਚਾ ਨਹੀਂ ਦਿੰਦਾ, ਤੁਹਾਨੂੰ ਲਤੀਫਪੁਰ ਦੇ ਖੁੱਲੇ ਆਸਮਾਨ ਚ ਠੰਡ ਦੀਆਂ ਰਾਤਾਂ ਚ ਬੈਠੇ ਪਰਿਵਾਰ ਨਹੀਂ ਦਿੰਦੇ। ਤੁਸੀਂ ਆਪ ਹਿਸਾਬ ਲਾ ਲਓ ਜੀ, ਬਿਲਕੁਲ, ਕੀ ਜਿਹੜਾ ਇਸ ਦੇ ਵਿੱਚ ਹੋ ਸਕਦਾ ਤੇ ਕੀ ਇਸ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਕਰਨਾ ਆ। ਸੋ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ। ਪਰ ਮਸਲੇ ਬਹੁਤ ਜ਼ਿਆਦਾ ਜਿਹੜੇ ਆ ਪੈਰਲਲੀ ਜਿਹੜੇ ਉਹ ਚੱਲਦੇ ਰਹਿੰਦੇ ਨੇ। ਇੱਕ ਪਾਸੇ ਜਿੱਥੇ ਲੋਕਾਂ ਤੋਂ ਵਾਹ ਵੀ ਖੱਟਦੇ, ਉੱਥੇ ਨਾਲ ਤੋਏ ਵੀ ਕਰਾਉਂਦੇ ਆ। ਇਹ ਤਾਂ ਚੱਲਦਾ ਹੀ ਰਿਹਾ। ਇਹ ਆ ਵੀ ਪਰ ਇਹ ਆ ਵੀ ਲੋਕਾਂ ਦਾ ਵੀ ਇਸ ਹਿਰਦਤਾ ਦੇ ਨਾਲ ਚੱਲਣਾ ਜ਼ਰੂਰੀ ਆ। ਜਿੱਥੇ ਠੀਕ ਆ ਉੱਥੇ ਓਕੇ ਵੀ ਕਹੋ, ਜਿੱਥੇ ਮਾੜਾ ਆ ਤੇ ਉੱਥੇ ਉਹਨਾਂ ਨੂੰ ਸਵਾਲ ਵੀ ਜਿਹੜਾ ਉਹ ਕਰਨੇ ਜਿਹੜੇ ਉਹ ਬਣਦੇ ਆ। ਅੰਨੇ ਪ੍ਰਸ਼ੰਸਕ, ਅੰਨੇ ਜਿਹੜਾ ਭਗਤ ਅੱਜ ਕੱਲ ਜਿਹੜਾ ਵਰਤਿਆ ਜਾਂਦਾ ਸ਼ਬਦ, ਉਦਾਂ ਜਿਹੜਾ ਕਰਦੇ ਆ, ਫਿਰ ਗੜਬੜ ਜਿਹੜੀ ਆ ਉਸ ਦੇ ਵਿੱਚ ਹੋ ਜਾਂਦੀ। ਸੁਪਰੀਮ ਕੋਰਟ ਤਾਂ ਕਹਿੰਦੀ ਵੀ ਖਾਲਿਸਤਾਨ ਦਾ ਤੁਸੀਂ ਨਾਂ ਲੈ ਸਕਦੇ, ਚੱਕਰ ਹੀ ਕੋਈ ਨਹੀਂ ਹੈ। ਤੇ ਫਿਰ ਇਹ ਟਾਡਾ ਤੇ UAPA ਤੇ ਹੋਰ ਕਿੰਨਾ ਕੁਝ ਕਰਦੇ ਆ, ਕਰੀ ਜਾਂਦੇ ਆ। ਤੁਸੀਂ ਇਹ ਹੈਰਾਨੀ ਮੰਨੋ ਵੀ ਉੱਥੋਂ ਦੇ ਪੰਜਾਬ ਦੇ ਕਈ MLA ਡਰਦੇ, ਕਈ MP ਡਰਦੇ ਆ। ਤੁਸੀਂ ਖਾਲਿਸਤਾਨ ਕਿਉਂ ਕਹਿੰਦੇ? ਇਹ ਤਾਂ ਚਲੋ ਦੀਪ ਸਿੱਧੂ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਨੇ ਸੰਤਾਂ ਬਾਰੇ ਬੋਲਿਆ ਜਾਂ ਉਹ ਥੋੜਾ ਜਿਹਾ ਹੁਣ ਦਾਇਰਾ ਖੁੱਲਿਆ। ਅਕਾਲੀ ਦਲ ਦੀ ਜਦੋਂ ਸਰਕਾਰ ਸੀ ਜਾਂ ਕਾਂਗਰਸ ਦੀਆਂ ਜਦੋਂ ਸਰਕਾਰਾਂ ਸੀ, ਉਦੋਂ ਤਾਂ ਇੰਨੀ ਗੱਲ ਵੀ ਨਹੀਂ ਲੋਕ ਕਰਦੇ ਸੀ, ਡਰਦੇ ਸੀ, ਵੱਡੇ ਵੱਡੇ ਲੀਡਰ ਡਰਦੇ ਸੀ। ਹੁਣ ਚਲੋ ਬੰਦਾ ਓਪਨਲੀ ਖਾਲਿਸਤਾਨ ਬਾਰੇ ਗੱਲ ਕਰਦਾ, ਜਾਂ ਹੁਣ ਜਿਵੇਂ ਅੰਮ੍ਰਿਤਪਾਲ ਸਿੰਘ ਹੋਣੀ ਆ ਉੱਥੇ ਐਕਟਿਵ ਨੇ, ਖਾਲਸਾ ਵਹੀਰ ਗੱਲ ਚੱਲਦੀ ਹੈ ਤੇ ਲੋਕ ਕਰ ਰਹੇ ਨੇ।
ਬਹੁਤ ਸਾਰੇ ਪੋਲੀਟੀਸ਼ੀਅਨ ਅੰਮ੍ਰਿਤਪਾਲ ਤੇ ਬਿਆਨ ਨਹੀਂ ਦਿੰਦੇ, ਅੰਮ੍ਰਿਤਪਾਲ ਸਿੰਘ ਤੇ ਬਿਆਨ ਨਹੀਂ ਦਿੰਦੇ ਵੀ ਕਿਤੇ ਸਾਨੂੰ ਕੋਈ ਜਿਹੜੀ ਦੂਜੀ ਬਹੁ ਗਿਣਤੀ ਉਹ ਸਾਨੂੰ ਇੱਧਰ ਨਾ ਜੋੜ ਦੇਵੇ ਕਿਤੇ। ਜੀ ਸੋ ਇੱਕ ਬ੍ਰੇਕ ਦੇ ਲਈ ਰੁਕਦੇ ਆਪਾਂ, ਬ੍ਰੇਕ ਤੋਂ ਪਾਰ ਲਤੀਫਪੁਰਾ ਤੇ ਇਹ ਜਿਹੜਾ ਟੋਲ ਪਲਾਜ਼ਾ ਤੇ ਜਿਹੜਾ ਸਰਕਾਰ ਦਾ ਕੰਮ ਆ ਉਹ ਇਸੇ ਤਰ੍ਹਾਂ ਗੱਲਬਾਤ ਆਪਣੀ ਚੱਲਦੀ ਰਹੇਗੀ। ਤੁਹਾਡੇ ਨਾਲ ਕਿਤੇ ਟੋਲ ਪਲਾਜ਼ੇ ਵਾਲਿਆਂ ਨੇ ਗੁੰਡਾਗਰਦੀ ਕੀਤੀ ਹੈ, ਬਦਕਲਾਮੀ ਕੀਤੀ ਤੇ ਸਾਡੇ ਨਾਲ ਗੱਲ ਉਹ ਸਾਂਝੀ ਜ਼ਰੂਰ ਕਰੇ। ਜੀ ਉਦਾਂ ਸਮਾਂ ਹੁਣ ਆਪਣਾ ਸਮਾਪਤ ਹੋ ਗਿਆ, ਅੱਛਾ 4 ਵੱਜ ਚੁੱਕੇ ਆ ਜੀ ਜੀ ਤੇ ਗੱਲਾਂ ਬਾਤਾਂ ਕਰਦੇ ਕਦੋਂ ਫਿਰ ਸਮਾਪਤੀ ਕਰਨੀ ਜੀ। ਬਿਲਕੁਲ ਵਕਤ ਜਿਹੜਾ ਇਸ ਟਾਈਮ ਪੂਰਾ ਹੋ ਚੁੱਕਾ ਹੈ ਤੇ ਇਸ ਤੋਂ ਅਗਲਾ ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ ਜਿਹੜਾ ਉਹ ਲੈ ਕੇ ਬਲਵਿੰਦਰ ਕੌਰ ਜੀ ਜਿਹੜੇ ਉਹ ਹਾਜ਼ਰ ਹੋਣਗੇ। ਉਸ ਦੇ ਵਿੱਚ ਵੀ ਇਤਿਹਾਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਚਰਚਾਵਾਂ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਚੱਲਣਗੀਆਂ ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।